TV 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਤੇ ਸਮੁੱਚੇ ਸਿੱਖ ਜਗਤ ਵਿੱਚ ਇਸ ਵੇਲੇ ਇੱਕ ਖਲਬਲੀ ਜੀ ਮੱਚੀ ਪਈ ਹੈ ਵੀ ਭਾਰਤ ਸਰਕਾਰ ਨੇ ਬੜਾ ਵੱਡਾ ਕੰਮ ਕਰਤਾ ਜੀ। ਜਿਹੜੇ ਸਿੱਖਾਂ ਨੂੰ ਬਲੈਕ ਲਿਸਟਡ ਕੀਤਾ ਹੋਇਆ ਸੀਗਾ, ਇਹ ਉਹਨਾਂ ਨੂੰ ਹੁਣ ਕਹਿੰਦੇ ਸਿਰਫ 2 ਨਾਂ ਰਹਿ ਗਏ, ਬਾਕੀ ਸਾਰੇ ਨਾਂ ਜਿਹੜੇ ਹੈਗੇ ਆ ਕਹਿੰਦੇ ਖਤਮ ਕਰਤੇ। ਤੇ ਜਦੋਂ ਇਹ ਖਬਰ ਆਈ ਨਾਲ ਦੀ ਨਾਲ ਹੀ ਫਿਰ ਸ਼ੁਰੂ ਹੋ ਗਿਆ ਕੰਮ ਵੀ ਧੰਨਵਾਦ ਜੀ, ਵਧਾਈਆਂ ਜੀ, ਇਹ ਤਾਂ ਜੀ ਬੱਲੇ ਬੱਲੇ ਕਰਤੀ ਮੋਦੀ ਸਰਕਾਰ ਨੇ। ਤੇ ਜਦੋਂ ਇਹ ਸਾਰਾ ਵਰਤਾਰਾ, ਜਦੋਂ ਸਾਰਾ ਫਨੋਮਨਾ ਆਪਾਂ ਦੇਖ ਰਹੇ ਹਾਂ ਤਾਂ ਮਨ ਵਿੱਚ ਕਈ ਤਰ੍ਹਾਂ ਦੇ ਖਿਆਲਾਤ ਆਉਂਦੇ ਆ। ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਇਹ ਕਾਲੀ ਸੂਚੀ ਅਸਲ ਵਿੱਚ ਸਿੱਖ ਜਗਤ ਲਈ ਸੁਨਹਿਰੀ ਸੂਚੀ ਆ। ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਸਿੱਖਾਂ ਦੇ ਨਾਂ ਇਸ ਕਾਲੀ ਸੂਚੀ ਵਿੱਚ ਦਰਜ ਰਹੇ ਨੇ, ਉਹਨਾਂ ਦੀਆਂ ਪੁਸ਼ਤਾਂ ਮਾਣ ਕਰਿਆ ਕਰਨਗੀਆਂ। ਇਤਿਹਾਸ ਵਿੱਚ ਇਹ ਨਾਂ ਪੰਥ ਪ੍ਰਸਤ ਸਿੱਖਾਂ ਵਜੋਂ ਜਾਣੇ ਜਾਣਗੇ ਕਿ ਜਦੋਂ ਪੰਥ ਉੱਤੇ ਅੰਤਾਂ ਦਾ ਭਿਆਨਕ ਸਮਾਂ ਆਇਆ ਸੀ ਤਾਂ ਇਹ ਸੂਰਮੇ ਗੱਜ ਵੱਜ ਕੇ ਜ਼ੁਲਮ ਦਾ ਵਿਰੋਧ ਕਰਦੇ ਰਹੇ। ਇਹ ਸੂਚੀ ਹਕੂਮਤ ਨੇ ਸਿੱਖਾਂ ਨੂੰ ਜਰਕਾਉਣ ਦੇ ਲਈ, ਡਰਾਉਣ ਦੇ ਲਈ, ਧਮਕਾਉਣ ਦੇ ਲਈ, ਬਦਨਾਮ ਕਰਨ ਦੇ ਲਈ, ਜਲੀਲ ਕਰਨ ਦੇ ਲਈ ਬਣਾਈ ਸੀ, ਜਦੋਂ ਕਿ ਸਿੱਖ ਜਗਤ ਵਿੱਚ ਉਹ ਸਿੱਖ ਯੋਧੇ ਕੌਮੀ ਯੋਧਿਆਂ ਦੇ ਰੂਪ ਵਿੱਚ ਜਾਣੇ ਗਏ ਨੇ ਜਿਨ੍ਹਾਂ ਦੇ ਨਾਂ ਇਸ ਸੂਚੀ ਵਿੱਚ ਦਰਜ ਹੋਏ ਨੇ। ਇਸ ਸੂਚੀ ਦੀ ਅਹਿਮੀਅਤ ਬਣਾਉਣ ਦੇ ਲਈ ਹਕੂਮਤ ਆਪ ਹੀ ਸਾਲ 6 ਮਹੀਨੇ ਮਗਰੋਂ ਇਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਚਰਚਾ ਜੀ ਕਰਵਾ ਲੈਂਦੀ ਆ, ਜਦੋਂ ਕਿ ਸਿੱਖ ਜਗਤ ਨੂੰ ਇਹਦੇ ਨਾਲ ਕੋਈ ਬਾਹਲਾ ਫਰਕ ਜਿਹੜਾ ਹੈਗਾ ਉਹ ਕਦੇ ਪਿਆ ਨਹੀਂ ਹੈਗਾ। ਜੇ ਭਾਰਤ ਸਰਕਾਰ ਨੇ ਕਾਲੀ ਸੂਚੀ ਵਿੱਚੋਂ ਸਿੱਖਾਂ ਦੇ ਨਾਂ ਕੱਢਣ ਦੀ ਆਪਦੀ ਗਲਤੀ ਹੁਣ ਸੁਧਾਰਨੀ ਸ਼ੁਰੂ ਕੀਤੀ ਆ, ਤਾਂ ਜਿਹੜੇ ਵਧਾਈ ਮਹਿਕਮੇ ਵਾਲੇ ਲੋਕ ਨੇ ਜਿਨ੍ਹਾਂ ਨੇ ਲਗਾਤਾਰ ਵਧਾਈਆਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ, ਉਹ ਇਹ ਸਵਾਲ ਪਤਾ ਨਹੀਂ ਕਿਉਂ ਨਹੀਂ ਪੁੱਛਦੇ ਵੀ ਤੁਸੀਂ ਪੰਥ ਪ੍ਰਸਤ ਸਿੱਖਾਂ ਦੇ ਨਾਂ ਇਸ ਲਿਸਟ ਵਿੱਚ ਦਰਜ ਕੀਤੇ ਹੀ ਕਿਉਂ ਸੀ। ਤੇ ਇਹ ਵੀ ਆਪਾਂ ਨੂੰ ਪਤਾ ਵੀ ਇਹ ਵਿਚਾਰੇ ਜਿਹੜੇ ਇਸ ਟਾਈਮ ਬਿਨਾਂ ਸੋਚਿਆਂ ਸਮਝਿਆਂ ਦੇ ਵਧਾਈਆਂ, ਦੇ ਧੰਨਵਾਦ, ਜੇ ਕਿਤੇ ਕੱਲ ਕਲਾ ਨੂੰ ਭਾਰਤ ਸਰਕਾਰ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ ਐਲਾਨ ਕਰ ਦੇਵੇ ਤਾਂ ਫਿਰ ਇਹਨਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦੇਣੀਆਂ। ਪਰ ਇਹ ਸਵਾਲ ਨਹੀਂ ਪੁੱਛਣਾ ਵੀ ਪਹਿਲੀ ਗੱਲ ਤਾਂ ਇਹਨਾਂ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਹੀ ਕਿਉਂ, ਤੇ ਇਹਨਾਂ ਨੂੰ ਉਮਰ ਕੈਦਾਂ ਕਰਵਾਤੀਆਂ, ਤੇ ਜਿਹੜੀ ਇਹਨਾਂ ਨੂੰ ਜਿੰਨੀ ਸਜ਼ਾ ਅਦਾਲਤ ਨੇ ਲਿਖੀ ਸੀ ਉਹ ਭੋਗੀ ਨੂੰ ਵੀ ਕਈ ਸਾਲ ਬੀਤ ਗਏ। ਜੇ ਕਿਸੇ ਨੂੰ ਉਮਰ ਕੈਦ ਹੋਈ ਤਾਂ ਹੋਰ ਉਮਰ ਕੈਦੀ ਆ ਜਿਹੜੇ ਇੰਡੀਅਨ ਉਮਰ ਕੈਦੀ ਆ, ਉਹਨਾਂ ਨੂੰ ਕਿਸੇ ਨੂੰ 8 ਸਾਲ ਬਾਅਦ ਰਿਹਾ ਕਰਤਾ, ਕਿਸੇ ਨੂੰ 14 ਸਾਲ ਬਾਅਦ, ਕਿਸੇ ਨੂੰ 16 ਸਾਲ ਬਾਅਦ, ਕਿਸੇ ਨੂੰ 18 ਸਾਲ ਬਾਅਦ, ਚਲੋ 20 ਸਾਲ ਬਾਅਦ ਵੀ ਰਿਹਾ ਕਰ ਦਿੰਦੇ। ਇਹਨਾਂ ਨੂੰ ਤਾਂ 24 25 ਸਾਲ ਹੋ ਗਏ। ਇਹ ਸਵਾਲ ਪੁੱਛਣ ਦੀ ਇਹ ਵਧਾਈ ਮਹਿਕਮੇ ਕੋਲੇ ਜ਼ਰੂਰਤ ਨਹੀਂ ਹੈਗੀ ਕਿ ਤੁਸੀਂ ਇੰਡੀਅਨ ਸਿਸਟਮ ਵਾਲਿਓ ਇਹਨਾਂ ਸਿੱਖਾਂ ਨੂੰ ਬੇਦੋਸ਼ੀਆਂ ਨੂੰ ਪਹਿਲਾਂ ਤਾਂ ਜੇਲ੍ਹਾਂ 'ਚ ਨਜ਼ਰਬੰਦ ਕੀਤਾ ਤੇ ਹੁਣ 25 26 ਸਾਲ ਬਾਅਦ ਜੋ ਛੱਡਣ ਲੱਗੇ ਹੋ, ਤੁਸੀਂ ਆਪਦੀ ਭੁੱਲ ਸੁਧਾਰ ਰਹੇ ਹੋ, ਨਾ ਕਿ ਇਹਨਾਂ ਨੂੰ ਤਾਂ ਮੁਆਵਜ਼ਾ ਦੇਵੋ। ਇਹਨਾਂ ਸਿੱਖਾਂ ਨੂੰ ਤਾਂ ਜਿੰਨਾ ਵੀ ਇਹਨਾਂ ਤੋਂ ਸੌਰੀ ਫੀਲ ਕਰ ਹੁੰਦਾ ਉਹ ਕਰੋ, ਪਰ ਇਹਨਾਂ ਦੀ ਉਦੋਂ ਵੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਇਹਨਾਂ ਨੂੰ ਤਾਂ ਇਕੱਲਾ ਵਧਾਈਆਂ ਦੇਣੀਆਂ ਆਉਂਦੀਆਂ ਨੇ ਤੇ ਵਧਾਈਆਂ ਦੇਣ ਨੂੰ ਇਹ ਤਿਆਰ ਨੇ। ਸਿੱਖਾਂ ਦਾ ਇਸ ਕਾਲੀ ਸੂਚੀ ਵਿੱਚੋਂ ਨਾਂ ਕੱਢ ਦੇਣ ਵਾਲੇ ਆ ਜਿਹੜੇ ਲੋਕ, ਉਹੀ ਲੋਕ ਪਾਉਣ ਵਾਲੇ ਆ ਵਿੱਚ। ਜਦੋਂ ਜੀ ਕਰਦਾ ਆਪੇ ਹੀ ਪਾ ਲੈਂਦੇ ਆ, ਜਦੋਂ ਜੀ ਕਰਦਾ ਆਪੇ ਹੀ ਕੱਢ ਲੈਂਦੇ ਆ। ਸਿੱਖਾਂ ਦਾ ਇਹਦੇ 'ਚ ਕੀ ਫਰਕ ਪੈਂਦਾ ਜੀ? ਤੋ ਭਾਰਤ ਸਰਕਾਰ ਨੂੰ ਸਿੱਖ ਜਗਤ ਵੱਲੋਂ ਇਹ ਇੱਕ ਸਵਾਲ ਹੈ ਵੀ ਤੁਸੀਂ ਪਹਿਲਾਂ ਇਹ ਦੱਸੋ ਕਿ ਵਿਦੇਸ਼ਾਂ ਵਿੱਚ ਜਾ ਕੇ ਪੰਜਾਬ ਵਿੱਚ ਸਿੱਖਾਂ ਦੀ ਜਿਹੜੀ ਉਸ ਟਾਈਮ ਨਸਲਕੁਸ਼ੀ ਹੋ ਰਹੀ ਸੀ, ਜਾਂ ਜਿਹੜੇ ਪੰਜਾਬ ਦੇ ਲੋਕਾਂ ਦੀ ਬੋਲੀ, ਉਹਨਾਂ ਦਾ ਧਰਮ, ਉਹਨਾਂ ਦੀ ਸਭਿਅਤਾ ਤੇ ਦਰਿਆਈ ਪਾਣੀ ਤੇ ਹੋਰ ਸਿੱਖ ਹੱਕਾਂ ਦੇ ਲਈ
ਉਹਦੀ ਰਾਖੀ ਲਈ ਲਿਖਣਾ ਤੇ ਬੋਲਣਾ ਜਿਹੜਾ ਸੀਗਾ ਉਹਦਾ ਗੁਨਾਹ ਕਰਾਰ ਦੇਤਾ। ਇਹਨਾਂ ਦਾ ਦੋਸ਼ ਕੀ ਆ? ਜਿਹੜੇ ਕਾਲੀ ਸੂਚੀ ਵਿੱਚ ਜਿਨ੍ਹਾਂ ਦੇ ਨਾਂ ਪਾਏ ਗਏ ਨੇ ਉਹਨਾਂ ਦਾ ਦੋਸ਼ ਇਹੀ ਸੀ ਨਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਉਹ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਆ ਪੰਜਾਬ ਦੇ ਵਿੱਚ, ਇਹਦਾ ਉੱਥੇ ਜਾ ਕੇ ਉਹ ਵਿਰੋਧ ਕਰਦੇ ਆ ਤੇ ਆਵਾਜ਼ ਬੁਲੰਦ ਕਰਦੇ ਆ, ਤੇ ਇੱਧਰ ਇਹਨਾਂ ਨੂੰ ਭਾਰਤੀ ਹਕੂਮਤ ਨੂੰ ਫਿਰ ਸਾਰੀ ਦੁਨੀਆ 'ਚ ਜਲੂਸ ਨਿਕਲਦਾ ਸੀਗਾ ਆਪਦਾ, ਤਾਂ ਉੱਥੇ ਇਹਨਾਂ ਨੇ ਆਪਦੇ ਏਜੰਟ ਜਿਹੜੇ ਸੀਗੇ, ਅੰਬੈਸੀਆਂ ਦੇ ਬੰਦੇ ਜਿਹੜੇ ਸੀ, ਏਜੰਸੀਆਂ ਦੇ ਬੰਦੇ ਜਿਹੜੇ ਸੀ, ਉਹ ਵਿੱਚ ਛੱਡਤੇ। ਉਹਨਾਂ ਨੇ ਆ ਕੇ ਲਿਸਟ ਬਣਾ ਕੇ ਦੇ ਦੇਣੀ ਕਿ ਅੱਜ ਜਿਹੜਾ ਧਰਨਾ ਹੋਇਆ ਇੰਡੀਆ ਦੇ ਜ਼ੁਲਮਾਂ ਦੇ ਖਿਲਾਫ ਸਿੱਖਾਂ ਦਾ, ਉਹਦੇ ਵਿੱਚ ਆ ਫਲਾਣੇ ਫਲਾਣੇ ਸਿੱਖ ਗਏ ਸੀ। ਤੇ ਉਹ ਜਿਹੜੀ ਵੀਡੀਓ ਬਣਾ ਕੇ ਜਾਂ ਫੋਟੋਆਂ ਖਿੱਚ ਕੇ ਜਾਂ ਨਾਂ ਲਿਖ ਕੇ ਦੇਣੇ, ਉਹਨਾਂ ਦੀ ਕਾਲੀ ਸੂਚੀ ਬਣਾ ਲੈਣੀ। ਬੰਦੇ ਨੂੰ ਪਤਾ ਵੀ ਨਹੀਂ ਸੀ ਹੁੰਦਾ, ਤੇ ਜਦੋਂ ਉਹਨੇ ਵੀਜ਼ਾ ਲੈਣ ਜਾਣਾ ਉਹਨੂੰ ਕਹਿਣਾ ਨਹੀਂ ਜੀ ਤੇਰਾ ਤਾਂ ਨਾਂ ਕਾਲੀ ਸੂਚੀ 'ਚ ਦਰਜ ਆ। ਤੋ ਇਹ ਜਿਹੜਾ ਜੁਰਮ ਬਣਾ ਦਿੱਤਾ ਗਿਆ ਕਿ ਤੁਸੀਂ ਆਪਦੇ ਭਾਈਚਾਰੇ ਦੇ, ਆਪਦੀ ਧਰਮ, ਆਪਦੀ ਬੋਲੀ ਤੇ ਆਪਦੇ ਸੱਭਿਆਚਾਰ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਨੇ, ਜੋ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਆ, ਇਹਦੇ ਖਿਲਾਫ ਤੁਹਾਨੂੰ ਬੋਲਣ ਨਹੀਂ ਦੇਣਾ, ਨਹੀਂ ਤੁਹਾਡਾ ਨਾਂ ਜਿਹੜਾ ਕਾਲੀ ਸੂਚੀ 'ਚ ਪਾ ਦੇਾਂਗੇ। ਮਤਲਬ ਕਿ ਇਹ ਕਾਲੀ ਸੂਚੀ ਨਹੀਂ ਸੀਗੀ, ਇਹ ਬਲੈਕ ਲਿਸਟ ਨਹੀਂ ਸੀਗੀ, ਇਹ ਤਾਂ ਬਲੈਕ ਮੇਲਿੰਗ ਵਾਲੀ ਲਿਸਟ ਸੀ। ਬਲੈਕਮੇਲ ਕਰਨ ਦੇ ਲਈ ਲਿਸਟ ਸੀ ਕਿ ਸਿੱਖੋ, ਜੇ ਤੁਸੀਂ ਇਸ ਸੂਚੀ ਵਿੱਚ ਆਪਦਾ ਨਾਂ ਪਵਾਉਣ ਤੋਂ ਬਚਣਾ ਤਾਂ ਸਿੱਖੀ ਅਤੇ ਸਿੱਖਾਂ ਦਾ ਜਿਹੜਾ ਘਾਣ ਇੰਡੀਅਨ ਸਟੇਟ ਸਿਸਟਮ ਕਰ ਰਿਹਾ, ਇਹਦੇ ਵੱਲ ਧਿਆਨ ਨਾ ਦੇਵੋ। ਜੋ ਅਸੀਂ ਕਰਦੇ ਹਾਂ ਸਾਨੂੰ ਕਰਨ ਦੇਵੋ, ਤੁਸੀਂ ਕਿਤੇ ਵੀ ਚੂੰ ਚਾਂ ਚੀ ਨਹੀਂ ਕਰਨੀ। ਤੋ ਇਹ ਜਿਹੜਾ ਸਿਸਟਮ ਸਿੱਖਾਂ ਨੂੰ ਬਲੈਕਮੇਲ ਕਰਨ ਦੇ ਲਈ ਬਣਾਇਆ ਗਿਆ, ਉਹਦਾ ਸਾਨੂੰ ਕੀ ਭਾਵ ਵੀ ਉਹਦੇ 'ਚ ਉਹ 4 9 ਪਾਉਂਦੇ ਆ ਕਿ 40 ਕੱਢਦੇ ਆ। ਵੈਸੇ ਇੱਕ ਗੱਲ ਹੋਰ ਆ ਕਿ ਅੱਜ ਜਿਹੜੇ ਸਿੱਖ ਵਧਾਈਆਂ ਦੇ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਅਸੀਂ ਵੀ ਗੂਗਲ ਉੱਤੇ ਜਾ ਕੇ ਨਾ, ਆਪਦੇ ਕੰਪਿਊਟਰ ਦੇ ਉੱਤੇ, ਇੰਟਰਨੈਟ ਦੇ ਉੱਤੇ ਗੂਗਲ ਖੋਲ ਕੇ ਉੱਥੇ ਸਿੱਖ ਬਲੈਕ ਲਿਸਟ ਅੱਖਰ ਲਿਖ ਦਈਏ ਜੇ, ਤਾਂ ਘੱਟੋ ਘੱਟ 200 ਤੋਂ ਵੱਧ ਖਬਰਾਂ ਦੇ ਲਿੰਕ ਖੁੱਲ ਜਾਂਦੇ ਆ ਅੱਖਾਂ ਦੇ ਸਾਹਮਣੇ, ਤੇ ਉਹ ਕਾਲੀ ਸੂਚੀਆਂ ਵਾਲੀਆਂ ਖਬਰਾਂ ਨੇ, ਵੀ ਬਲੈਕ ਲਿਸਟ ਨਾਲ ਸੰਬੰਧਿਤ ਖਬਰਾਂ। ਹੈਰਾਨੀ ਹੋ ਜਾਂਦੀ ਆ ਵੀ ਹਰੇਕ ਖਬਰ ਦੇ ਵਿੱਚ ਇਹ ਲਿਖਿਆ ਹੋਇਆ ਮਿਲਦਾ ਕਿ ਇੰਨੇ ਸਿੱਖਾਂ ਦੇ ਨਾਂ ਕਾਲੀ ਸੂਚੀ ਚੋਂ ਕੱਢਤੇ, ਇੰਨਿਆਂ ਦੇ ਕੱਢਤੇ। ਹੁਣ ਜੇਕਰ 10 ਜਨਵਰੀ ਨੂੰ ਲਿਖਿਆ ਕਿ 50 ਜਣਿਆਂ ਦੇ ਨਾਂ ਕੱਢਤੇ ਤੇ 12 ਦੇ ਰਹਿ ਗਏ, ਤਾਂ ਜੇ ਫਰਵਰੀ 'ਚ ਖਬਰ ਆਈ ਆ ਤਾਂ ਫੇਰ ਆਜੂਗਾ ਵੀ 117 ਦੇ ਨਾਂ ਕੱਢਤੇ ਤੇ 12 ਰਹਿ ਗਏ। ਬੰਦਾ ਹੈਰਾਨ ਹੋ ਜਾਂਦਾ ਵੀ ਪਹਿਲਾਂ ਤਾਂ ਕਹਿੰਦੇ ਸੀ ਵੀ ਇੰਨੇ ਰਹਿੰਦੇ, ਹੁਣ 170 ਬਣਾਤੇ। ਹਰ ਖਬਰ ਦੇ ਵਿੱਚ ਪਹਿਲੋਂ ਵਾਲੀ ਖਬਰ ਦੇ ਵਿੱਚੋਂ ਬਚੇ ਹੋਇਆਂ ਤੋਂ ਵੱਧਦੇ ਕਿਵੇਂ ਆ? ਕਿਉਂਕਿ ਇਹ ਖਬਰਾਂ ਤਾਂ ਦੇਣੀਆਂ ਜਾਣਦੇ ਆ, ਇੰਨੇ ਕੱਢਤੇ। ਇਹ ਖਬਰ ਦੇਣੀ ਨਹੀਂ ਜਾਣਦੇ ਵੀ ਪਾ ਕਿਹਦਾ ਦਿੱਤਾ। ਸੋ ਸਿੱਖਾਂ ਦੇ ਜਿਨ੍ਹਾਂ ਦੇ ਨਾਂ ਕੱਢਦੇ ਆ, ਉਹ ਨਾਂ ਕੱਢਣ ਦਾ ਕੀ ਕ੍ਰਾਈਟੇਰੀਆ ਵਾ, ਕੀ ਸੋਚ ਆ, ਕੀ ਮਾਪਦੰਡ ਰੱਖਿਆ ਆ, ਇਹ ਵੀ ਨਹੀਂ ਕਿਸੇ ਨੂੰ ਪਤਾ। ਜੇ ਕੋਈ ਕੈਟ ਟਾਊਟ ਗਦਾਰ ਕੋਈ ਸਿੱਖਾਂ ਦਾ ਆ ਕੇ ਕਹਿ ਦੇਵੇ, ਉਹਦਾ ਨਾਂ ਪੈ ਜਾਂਦਾ, ਤੇ ਜਿਹੜਾ ਪੈਣਾ ਉਹਦਾ ਵੀ ਤੇ ਜਿਹੜਾ ਕੱਢਣਾ ਵਾ ਉਹਦਾ ਵੀ ਕੋਈ ਮਾਪਦੰਡ ਨਹੀਂ। ਪਹਿਲੀ ਗੱਲ ਤਾਂ ਇਹ ਨਾ ਤਾਂ ਕਿਸੇ ਭਾਰਤ ਦੇ ਸੰਵਿਧਾਨ 'ਚ ਲਿਖਿਆ ਹੋਇਆ, ਨਾ ਕਿਸੇ ਕਾਨੂੰਨ ਦਾ ਇਹ ਹੈਗਾ ਵੀ ਇਸ ਕਾਨੂੰਨ ਦੇ ਤਹਿਤ ਬਣਦੀਆਂ ਲਿਸਟਾਂ। ਇਹ ਲਿਸਟਾਂ ਜਿਹੜੀਆਂ ਨੇ, ਚਲੋ ਜਿਹੜੇ ਸਿੱਖ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਨਹੀਂ ਜਾਂ ਕਾਨੂੰਨ ਨੂੰ ਮੰਨਦੇ ਨਹੀਂ, ਉਹਨਾਂ ਦੀ ਤਾਂ ਗੱਲ ਤੁਸੀਂ ਕਹਿੰਦੇ ਹੋ ਜੋ ਤਾਂ ਕਾਨੂੰਨ ਤੋਂ ਬਾਹਰ ਹੋਏ। ਤੁਸੀਂ ਤਾਂ ਵੱਡੇ ਕਾਨੂੰਨ ਵਾਲੇ ਹੋ, ਦੱਸੋ ਫਿਰ ਕਿਹੜੇ ਸੰਵਿਧਾਨ ਤੇ ਕਿਹੜੇ ਕਾਨੂੰਨ ਦੇ ਤਹਿਤ ਇਹ ਲਿਸਟਾਂ ਬਣਦੀਆਂ ਨੇ ਬਈ? ਤੇ ਕਦੇ ਇਸ ਲਿਸਟ ਦੇ ਉੱਤੇ ਕਦੇ ਕਿਸੇ ਤੋਂ ਤਸੱਲੀ ਨਹੀਂ ਹੋ ਸਕਦੀ ਜੇ ਗੂਗਲ ਤੇ ਸਰਚ ਮਾਰੇ। ਮਤਲਬ ਤੁਸੀਂ ਖਬਰ ਦੇ ਦਿੰਦੇ ਹੋ ਵੀ ਆਹ ਨਾਂ ਕੱਢਤੀ, ਪਰ ਖਬਰ ਜਿਹੜੀ ਹੈਗੀ ਆ ਇਹ ਨਹੀਂ ਦਿੰਦੇ ਕਿ ਕਿਹੜੇ ਨਾਂ ਪਾ ਦਿੱਤੇ ਗਏ। ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਕਿਹੜੇ ਸਿੱਖ ਦਾ ਨਾਂ ਇਹਦੇ 'ਚ ਤੁਸੀਂ ਪਾਇਆ ਹੋਇਆ, ਕਿਹਦਾ ਕੱਢਿਆ ਹੋਇਆ। ਆਪਦੀ ਤੁਹਾਡੀ ਮਰਜ਼ੀ ਆ। ਤੇ ਅਸਲ ਵਿੱਚ ਬਿਮਾਰੀ ਇਹ ਆ ਗਈ ਆ ਕਿ ਸਿੱਖਾਂ ਨੂੰ ਲਾਤੇ ਠਾਂਦੀ ਨਿਗਾਉਣਾ ਕਿ ਪਹਿਲਾਂ ਨਾਂ ਪਾ ਲਓ, ਫਿਰ ਉਹਨੂੰ ਡਰਾਓ ਵੀ ਜੇ ਤੂੰ ਸਿੱਖਾਂ ਦੀਆਂ ਸਰਗਰਮੀਆਂ 'ਚ ਬਾਹਰਲੇ ਮੁਲਕਾਂ ਦੇ ਵਿੱਚ ਇਹ ਜਿਹੜੀਆਂ
ਜਨਤਕ ਤੌਰ ਤੇ ਸਰਗਰਮੀਆਂ ਹੁੰਦੀਆਂ ਨੇ ਪੰਥਕ ਤੌਰ ਦੇ ਉੱਤੇ, ਇਹਨਾਂ 'ਚ ਹਿੱਸਾ ਲੈਣਾ ਬੰਦ ਨਾ ਕੀਤਾ ਫਿਰ ਤੂੰ ਇੰਡੀਆ ਨਹੀਂ ਜਾ ਸਕੇਗਾ। ਤੂੰ ਜੇ ਇੰਡੀਆ ਜਾਣਾ ਚਾਹੁੰਦਾ, ਆਪਦੇ ਮਾਂ-ਬਾਪ ਭੈਣ ਭਰਾ ਨੂੰ ਮਿਲਣਾ ਚਾਹੁੰਦਾ, ਜ਼ਮੀਨ ਜਾਇਦਾਦ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨਾ ਚਾਹੁੰਦਾ, ਤਾਂ ਫਿਰ ਭਾਈ ਤੂੰ ਕਾਲੀ ਸੂਚੀ ਵਿੱਚ ਆਪਦਾ ਨਾਂ ਪਵਾਉਣ ਤੋਂ ਬਚ। ਤੇ ਜੇਕਰ ਤੂੰ ਇਹ ਕੰਮ ਸਾਡੀ ਮਰਜ਼ੀ ਅਨੁਸਾਰ ਨਾ ਕੀਤਾ, ਸਾਡੀ ਲੱਤ ਹੇਠਾਂ ਦੀ ਨਾ ਨਿੰਗਿਆ, ਫਿਰ ਅਸੀਂ ਤੈਨੂੰ ਇੰਡੀਆ ਦਾ ਵੀਜ਼ਾ ਨਹੀਂ ਦੇਣਾ। ਹੁਣ ਉਹ ਜੇ ਸਾਡੇ ਸਿੱਖ ਭਰਾ ਨੇ ਜਿਹੜੇ ਵਿਦੇਸ਼ਾਂ 'ਚ ਗਏ ਹੋਏ ਨੇ, ਉਹ ਕੀ ਕਰਦੇ, ਆਪਦੇ ਘਰਦਿਆਂ ਨੂੰ ਪੈਸਾ ਭੇਜ ਦਿੰਦੇ ਆ, ਮਾਂ-ਬਾਪ, ਚਾਚੇ ਤਾਏ, ਮਾਮੇ ਨਾਨੇ, ਤਾਂ ਜਿਹਨੂੰ ਜੀ ਕਰਦਾ ਉਹਨਾਂ ਸਾਰਿਆਂ ਦੇ ਪਾਸਪੋਰਟ ਬਣਵਾ ਕੇ ਜਦੋਂ ਨਨਕਾਣਾ ਸਾਹਿਬ ਨੂੰ ਜਥੇ ਜਾਂਦੇ ਆ, ਜਥੇ 'ਚ ਸਾਰਾ ਟੱਬਰ ਪਾਕਿਸਤਾਨ ਚਲੇ ਜਾਂਦਾ, ਤੇ ਉਧਰੋਂ ਕੈਨੇਡਾ, ਇੰਗਲੈਂਡ, ਅਮਰੀਕਾ ਤੋਂ ਉਹ ਸਿੱਖ ਵੀ ਉੱਥੇ ਆ ਜਾਂਦਾ। ਤੇ ਨਾਲੇ ਤਾਂ ਜਿਹੜੀ ਸਿੱਖਾਂ ਦੀ ਅਰਦਾਸ ਆ ਕਿ ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਾਲੇ ਤਾਂ ਉਹ ਅਰਦਾਸ ਪੂਰੀ ਹੋ ਜਾਂਦੀ ਆ। ਸਾਰੇ ਇਧਰੋਂ ਪਾਕਿਸਤਾਨ ਚਲੇ ਜਾਂਦੇ ਆ, ਉਧਰੋਂ ਉਹ ਪਾਕਿਸਤਾਨ ਆ ਜਾਂਦੇ ਆ, ਤੇ ਨਨਕਾਣਾ ਸਾਹਿਬ ਦੇ ਦਰਸ਼ਨ ਦਿਦਾਰੇ ਤੇ ਹੋਰ ਗੁਰਧਾਮਾਂ ਦੇ ਖੁੱਲੇ ਦਿਲ ਨਾਲ ਅਗਲੇ ਕਰਦੇ ਆ। ਠੀਕ ਆ ਕਿ ਉਹ ਤੁਸੀਂ ਇੰਡੀਆ ਨਹੀਂ ਆਉਣ ਦਿੰਦੇ, ਪਰ ਉਹ ਪਰਿਵਾਰ ਨੂੰ ਵੀ ਮਿਲ ਲੈਂਦੇ ਆ ਤੇ ਗੁਰੂ ਘਰ ਦੇ ਪ੍ਰਤੀ ਆਪਦੀ ਸ਼ਰਧਾ ਵੀ ਜ਼ਾਹਿਰ ਕਰ ਲੈਂਦੇ ਆ, ਤੇ ਫਰਕ ਉਹਨਾਂ ਨੂੰ ਕੋਈ ਪੈਂਦਾ ਨਹੀਂ। ਫਿਰ ਆਪੇ ਹੀ 2-4 ਸਾਲਾਂ ਬਾਅਦੋਂ ਥੁੱਕ ਕੇ ਚੱਟਣ ਵਾਲੀ ਗੱਲ ਕਰਦੇ ਆ ਤੇ ਚੁੱਪ ਕਰਕੇ ਉਹਦਾ ਨਾਂ ਕੱਢ ਵੀ ਦਿੰਦੇ ਆ। ਸੋ ਜਿਹੜਾ ਇਹ ਸਿਸਟਮ ਫੜਿਆ ਹੋਇਆ ਕਿ ਸਿੱਖਾਂ ਨੂੰ ਲੱਤ ਹੇਠਾਂ ਦੀ ਰਗਾਉਣਾ, ਜਿਹੜਾ ਡਰ ਜਾਂਦਾ, ਜੱਕ ਜਾਂਦਾ, ਜਿਹੜਾ ਲਿਲਕੜੀਆਂ ਜਿਹੀਆਂ ਕੱਢ ਲੈਂਦਾ, ਉਹਨੂੰ ਤੁਸੀਂ ਆਪਦਾ ਲਾਡਲਾ ਪੁੱਤ ਬਣਾਉਣ ਤੱਕ ਜਾਂਦੇ ਹੋ। ਬੜੇ ਬੰਦੇ ਆ ਜਿਹੜੇ ਵਿਚਾਰੇ ਝਾਲ ਨਹੀਂ ਝੱਲ ਸਕੇ ਤੁਹਾਡੀ ਕਾਲੀ ਸੂਚੀ ਦਾ ਬੰਬ। ਇਹ ਜਿਹੜੀ ਤਲਵਾਰ ਹਮੇਸ਼ਾ ਸਿਰ ਤੇ ਲਮਕਾਈ ਰੱਖਣੀ ਚਾਹੁੰਦੇ ਹੋ, ਇਹਨੂੰ ਸਿੱਖ ਜਗਤ ਨੇ ਕੋਈ ਬਾਹਲਾ, ਇਹ ਤਾਂ ਸਾਡੀ ਸੁਨਹਿਰੀ ਸੂਚੀ ਆ ਜੀ। ਇਹਦੇ ਵਿੱਚ ਜਿਹਦਾ ਨਾਂ ਪੈ ਜਾਂਦਾ ਉਹਦਾ ਤਾਂ ਇਤਿਹਾਸਕ ਤੌਰ ਦੇ ਉੱਤੇ ਇੱਕ ਬੜਾ, ਕਿਉਂਕਿ ਇਤਿਹਾਸ ਨੇ ਇਹੀ ਲਿਖਣਾ ਹੈਗਾ ਨਾ ਆਉਣ ਵਾਲੇ ਸਮੇਂ ਦੇ ਵਿੱਚ। ਸਿੱਖ ਇਤਿਹਾਸ ਵੀ ਤਾਂ ਬਣ ਰਿਹਾ ਕਿ ਜਦੋਂ ਇੰਡੀਅਨ ਸਟੇਟ ਜਿਹੜੀ ਸੀ ਉਹ ਲੱਤ ਹੇਠਾਂ ਦੀ ਨਿਗਾਹ ਕੇ ਈਨ ਮਨਾ ਕੇ ਸਿੱਖਾਂ ਨੂੰ ਕਹਿੰਦੀ ਸੀ ਵੀ ਜੇ ਇੰਡੀਆ ਜਾਣਾ ਤਾਂ ਕਾਲੀ ਸੂਚੀ ਵਿੱਚ ਨਾਂ ਨਾ ਪਵਾਈ ਆਪਦਾ, ਉਦੋਂ ਇਹਨਾਂ ਸੂਰਮਿਆਂ ਨੇ ਕਾਲੀ ਸੂਚੀ ਵਿੱਚ ਆਪਦਾ ਨਾਂ ਪਵਾਉਣ ਤੋਂ ਡਰੇ ਨਾ, ਜਕੇ ਨਾ। ਸੋ ਇਹ ਤਾਂ ਹੁਣ ਸਾਨੂੰ ਸਮਝ ਨਹੀਂ ਲੱਗਦੀ ਵੀ ਜਿਹੜੇ ਸਾਡੇ ਸਿੱਖ ਭਾਈਚਾਰੇ ਦੇ ਵਿੱਚੋਂ ਇਸ ਬਲੈਕ ਲਿਸਟ ਵਾਲੀ ਅੱਜ ਵਾਲੀ ਖਬਰ ਦੇ ਉੱਤੇ ਵਧਾਈਆਂ ਦੇਣ ਲੱਗੇ ਹੋਏ ਨੇ ਵੀ ਇਹ ਹੈ ਹੀ ਇੰਨੇ ਕਮਲੇ ਆ, ਜਾਂ ਉਹੀ ਝੂਠ ਦੀ ਹਮਾਇਤ ਕਰਨ ਵਾਲੇ ਨੇ, ਜਾਂ ਹਕੀਕਤ ਦੀ ਸਮਝ ਹੀ ਨਹੀਂ ਹੈਗੀ। ਹਕੀਕਤ ਇਹ ਹੈਗੀ ਆ ਕਿ ਹੁਣ ਤਾਂ ਕਹਿੰਦੇ ਆ ਨਾ ਸਿਰਫ 2 ਸਿੱਖਾਂ ਦੇ ਨਾਂ ਰਹਿ ਗਏ। ਆ ਮਹੀਨੇ ਤੁਸੀਂ 4 ਠਹਿਰ ਜਾਓ, ਉਹ 2 ਦੇ 2000 ਬਣਦੇ ਦੇਖਿਓ ਤੁਸੀਂ, ਕਿਉਂਕਿ ਕਿਸੇ ਵੇਲੇ ਇਹ 38000 ਵੀ ਹੁੰਦੇ ਸੀ, ਫਿਰ ਇਹ 5000 ਵੀ ਕਹਿੰਦੇ ਰਹੇ, ਫਿਰ 147 ਕਹਿੰਦੇ ਰਹੇ, ਫਿਰ 300-400 ਬਣ ਗਏ। ਸੋ ਇਸ ਲਿਸਟ ਵਿੱਚ ਪਤਾ ਨਹੀਂ ਕਦੋਂ ਕਿਹਦਾ ਨਾਂ ਇਹ ਪਾ ਲੈਂਦੇ ਆ ਤੇ ਕਦੋਂ ਇਹ ਕੱਢ ਲੈਂਦੇ ਆ। ਘਰ ਦੀ ਮੁਰਗੀ ਇਹਨਾਂ ਦੀ ਦਾਲ ਬਰਾਬਰ ਬਣਾਈ ਹੋਈ ਆ। ਸੋ ਇਹ ਜਿਹੜੀ ਲਿਸਟ ਵਾ, ਇਹਦਾ ਕੋਈ ਸਿੱਖ ਜਗਤ ਨੂੰ ਬਾਹਲਾ ਫਾਇਦਾ ਜਾਂ ਲਾਭ ਜਾਂ ਨੁਕਸਾਨ ਨਹੀਂ ਹੈਗਾ। ਤੋ ਇਸ ਲਿਸਟ ਨੂੰ ਜਿਹੜੀ ਬਲੈਕਮੇਲਿੰਗ ਕਰਨ ਦੇ ਲਈ ਬਣਾਈ ਆ, ਇਹ ਜਦੋਂ ਜਾਰੀ ਕਰਦੇ ਆ ਨਾ ਖਬਰ, ਸਕੀਮੀ ਬੜੇ ਆ। ਇਹ ਕੀ ਕਰਨਗੇ, ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਆ ਖਬਰ ਆਈ ਹੈ ਜੀ। ਕਿਹੜਾ ਸੂਤਰ, ਨਾ ਕੋਈ ਉਹਦੀ ਗਰੰਟੀ, ਨਾ ਕੋਈ ਅਧਿਕਾਰਤ ਚੀਜ਼, ਨਾ ਵੀ ਇਹ ਕੋਈ ਭਾਰਤ ਦਾ ਪ੍ਰਧਾਨ ਮੰਤਰੀ ਐਲਾਨ ਕਰੇ, ਭਾਰਤ ਦਾ ਗ੍ਰਹਿ ਮੰਤਰੀ ਐਲਾਨ ਕਰੇ, ਭਾਰਤ ਦਾ ਵਿਦੇਸ਼ ਮੰਤਰੀ ਐਲਾਨ ਕਰੇ, ਜਾਂ ਕੋਈ ਹੋਰ ਅਹਿਮ ਮੰਤਰੀ ਐਲਾਨ ਕਰੇ ਕਿ ਸਰਕਾਰੀ ਤੌਰ ਦੇ ਉੱਤੇ ਕਾਲੀ ਸੂਚੀ ਜਿਹੜੀ ਆ ਉਹਦੇ ਚੋਂ ਆਹ ਕੱਢਤੇ ਤੇ ਆਹ ਪਾਤੇ। ਆਹ ਕੀ ਹੋਇਆ ਜੀ ਵੀ ਚੋਰਾਂ ਵਾਂਗੂ ਮਗਰਲੇ ਪਾਸੇ ਦੀ ਕਹਿ ਦਿੰਦੇ ਹੋ। ਸੂਤਰਾਂ ਤੋਂ ਪਤਾ ਲੱਗਿਆ ਕੋਈ ਉਹਨਾਂ ਦੀ ਜਵਾਬਦੇਹੀ ਨਹੀਂ, ਕੋਈ ਉਹਨਾਂ ਦੀ ਰਿਸਪੌਂਸੀਬਿਲਟੀ ਨਹੀਂ। ਜੇਕਰ ਗੱਲ ਸੱਚੀ ਨਿਕਲ ਜੇ ਤਾਂ ਵਧੀਆ, ਜੇ ਝੂਠੀ ਨਿਕਲ ਜੇ ਤਾਂ ਵੀ ਕੋਈ ਗਰੰਟੀ ਨਹੀਂ। ਸੋ ਇਹੋ ਜਿਹੇ ਸੂਤਰ ਜਾਂ ਇਹੋ ਜਿਹੇ ਸਰੋਤ, ਇਹ ਕੋਈ ਗੱਲ ਨਹੀਂ ਬਣਦੀ। ਜਿਹੜੇ ਸਿੱਖ ਵਿਚਾਰੇ ਭੋਲੇ ਇਹਨਾਂ ਖਬਰਾਂ ਦੇ ਮਗਰ ਲਾ ਕੇ ਵਧਾਈਆਂ ਦੇ ਟੋਕਰੇ ਚੱਕੀ ਫਿਰਦੇ ਆ, ਉਹਨਾਂ ਨੂੰ ਬੇਨਤੀ ਕਰਦੇ ਆ ਵੀ ਜਿੰਨਾ ਟਾਈਮ ਇਸ ਮੁਲਕ ਦੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਜਾਂ ਕੋਈ ਹੋਰ ਜਿਹੜਾ ਗ੍ਰਹਿ ਮੰਤਰੀ ਜਾਂ ਕੋਈ ਹੋਰ, ਇੰਨਾ ਟਾਈਮ ਉਹ ਨਹੀਂ ਐਲਾਨ ਕਰਦਾ, ਕਾਹਨੂੰ ਐਵੇਂ ਤੁਸੀਂ ਕੱਛਾ ਵਜਾਉਣ ਲੱਗ ਜਾਂਦੇ ਹੋ। ਇਹ ਭੂਤ ਭੰਗੜਾ ਜਾਂ ਬਿਨਾਂ ਗੱਲ ਤੋਂ ਸ਼ੁਰੂ ਕਰਕੇ ਬਹਿ ਗਏ ਹੋ। ਚੇਤੇ ਰੱਖੋ ਵੀ ਇਹ ਜਿਹੜੀ ਲਿਸਟ ਆ ਨਾ ਤਾਂ ਮੁਕੰਮਲ ਤੌਰ ਤੇ ਖਤਮ ਹੋਣੀ ਆ, ਨਾ ਇਹਨਾਂ ਨੇ ਕਰਨੀ ਆ। ਆ 2-4 ਮਹੀਨਿਆਂ ਨੂੰ ਫੇਰ ਪਤਾ ਨਹੀਂ 400-500 ਇਹਨਾਂ ਨੇ ਕਰ ਲੈਣੇ ਆ ਨਾਂ। ਤੋ ਜਿਹੜੇ ਇਸ ਗੱਲ ਦੇ ਸਬੂਤ ਕਿਸੇ ਨੇ ਲੈਣੇ ਹੋਣ ਤਾਂ ਗੂਗਲ ਤੇ ਸਰਚ ਮਾਰ ਕੇ ਦੇਖ ਲਿਓ
ਸਿੱਖ ਬਲੈਕ ਲਿਸਟ ਇੰਨਾ ਕੀ ਲਿਖ ਦਿਓ। 40-50 ਤੋਂ ਵੱਧ ਖਬਰਾਂ ਤਾਂ ਪਹਿਲੇ ਪੇਜ ਤੇ ਹੋਣੀਆਂ ਰਹੀਆਂ ਤੇ 200-400 ਖਬਰ ਖੁੱਲ ਜਾਣੀਆਂ ਵੀ ਜਿੰਨਾ 'ਚ ਲਿਖਿਆ ਹੋਊਗਾ ਕਿ ਪਹਿਲੋਂ ਇੰਨੇ ਸੀ ਉਦੋਂ ਅਗਲੇ ਮਹੀਨੇ ਫੇਰ ਇੰਨੇ ਹੋ ਗਏ। ਸੋ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਕੰਮ ਚਲਾਊ ਜੀਆਂ, ਇਹਨਾਂ ਦੇ ਸਹਾਰੇ ਆਪਾਂ ਜਿਹੜਾ ਇਹ ਹੋਸ਼ਾ ਪਾਣੀ ਮੈਂ ਤਾਂ ਕਹਿ ਸਕਦਾ ਜਿਸ ਤਰੀਕੇ ਨਾਲ ਵਧਾਈਆਂ ਦਾ ਅੰਬਾਰ ਲਾਤੇ ਆ, ਤੇ ਜਿਹੜੇ ਆਪਣੇ ਸਿਆਸੀ ਭਲਵਾਨ ਨੇ ਉਹਨਾਂ ਨੂੰ ਤਾਂ ਇਹੋ ਜਿਹਾ ਮੌਕਾ ਮਸਾਂ ਲੱਭਦਾ ਵੀ ਲਓ ਜੀ ਸਾਡੇ ਕਰਕੇ ਕੰਮ ਹੋ ਗਿਆ। ਤੁਸੀਂ ਭਾਈ ਕੌਣ ਹੋਗੇ ਕੰਮ ਕਰਨ ਵਾਲੇ? ਤੁਹਾਨੂੰ ਉੱਥੇ ਪੁੱਛਦੇ ਨੇ ਉਹ ਨਾ, ਉਹ ਦਿੱਲੀ ਦਰਬਾਰ ਤੇ ਨਾਗਪੁਰ ਵਾਲੇ ਕੈਪਟਨ ਦੀ ਸਲਾਹ ਲੈਣ, ਨਾ ਉਹ ਬਾਦਰਕਿਆਂ ਦੀ ਲੈਣ। ਜਿਹੜਾ ਕੁਛ ਉਹ ਸਿੱਖੀ ਅਤੇ ਸਿੱਖਾਂ ਦੀ ਬਰਬਾਦੀ ਲਈ ਉਹਨਾਂ ਨੇ ਕਰਨਾ ਉਹ ਆਪਦੀ ਮਰਜ਼ੀ ਅਨੁਸਾਰ ਕਰੀ ਜਾਂਦੇ ਆ। ਤੇ ਇੱਥੇ ਇੱਕ ਪਾਸੇ ਤਾਂ ਹੁਣ ਦੁਨੀਆ ਭਰ ਦੇ ਵਿੱਚ ਮੋਦੀ ਹੁਣੀ ਪ੍ਰਭਾਵ ਦੇਣ ਨੂੰ ਫਿਰਦੇ ਆ ਇਹ ਜਿਹੀਆਂ ਖਬਰਾਂ ਲਵਾ ਕੇ ਵੀ ਅਸੀਂ ਤਾਂ ਸਿੱਖਾਂ ਨੂੰ ਦੇਖੋ ਖੁੱਲ੍ਹ ਦੇਤੀ, ਜਿਹੜੇ ਕਾਲੀ ਸੂਚੀ 'ਚ ਸੀ ਅਸੀਂ ਤਾਂ ਉਹਨਾਂ ਦੇ ਵੀ ਨਾਂ ਕੱਟਤੇ। ਅਸੀਂ ਤਾਂ ਭਾਈ ਜੇ ਉਹਨਾਂ ਨੂੰ ਹੁਣ ਤੁਸੀਂ ਨਾਂ ਇਹ ਕਹਿ ਕੇ ਕੱਟੇ ਆ ਨਾ, ਫਿਰ ਤੁਸੀਂ ਤੁਹਾਡੀ ਸ਼ਰਤ ਤਾਂ ਇਹ ਸੀ ਨਾ ਵੀ ਸਾਡੀ ਈਨ ਮੰਨ ਲਓ, ਖਾਲਿਸਤਾਨ ਜਿੰਦਾਬਾਦ ਛੱਡ ਦਿਓ, ਹਿੰਦੁਸਤਾਨ ਜਿੰਦਾਬਾਦ ਸ਼ੁਰੂ ਕਰ ਦਿਓ। ਹੁਣ ਇਹ ਜਿਹੜੀ ਗੱਲ ਆ, ਜੇਕਰ ਵਿਦੇਸ਼ਾਂ 'ਚ ਬੈਠੇ ਉਹਨਾਂ ਸਿੱਖਾਂ ਜਿਨ੍ਹਾਂ ਦੇ ਤੁਸੀਂ ਨਾਂ ਕੱਟੇ ਆ, ਉਹਨਾਂ ਨੇ ਤਾਂ ਇਹੋ ਜਿਹੀ ਕੋਈ ਸ਼ਰਤ ਨਾ ਤੁਹਾਡੀ ਮੰਨੀ ਆ ਨਾ ਉਹ ਮੰਨ ਸਕਦੇ ਆ। ਮੈਂ ਤਾਂ ਇਸ ਜਗ੍ਹਾ ਤੇ ਇਹ ਕਹਿਣਾ ਕਿ ਇੱਥੇ ਇਹਨਾਂ ਦੀਆਂ ਅਦਾਲਤਾਂ ਨੇ ਬੜੀਆਂ ਜੱਜਮੈਂਟਾਂ ਦਿੱਤੀਆਂ ਹੋਈਆਂ ਨੇ, ਮੇਰੇ ਕੋਲ ਵੀ ਕਈ ਪਈਆਂ ਨੇ, ਤੇ RTI ਪਾ ਕੇ ਪੁੱਛਿਆ, ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਕਿ ਖਾਲਿਸਤਾਨ ਕਹਿਣਾ ਸ਼ਾਂਤਮਈ ਤੇ ਲੋਕਤੰਤਰੀ ਢੰਗ ਤਰੀਕੇ ਨਾਲ ਖਾਲਿਸਤਾਨ ਦੀ ਚਰਚਾ ਕਰਨੀ, ਗੱਲ ਕਰਨੀ ਕੋਈ ਜੁਰਮ ਨਹੀਂ ਹੈ। ਮੰਨ ਲਈ ਗੱਲ ਤੁਹਾਡੀ ਵੀ, ਤੁਹਾਡੀਆਂ ਅਦਾਲਤਾਂ ਇਹ ਕੁਝ ਕਹਿੰਦੀਆਂ ਨੇ। ਤੇ ਜਿਹੜੇ ਇਹ ਵਿਦੇਸ਼ਾਂ 'ਚ ਬੈਠੇ ਆ ਸਿੱਖ ਜਿਨ੍ਹਾਂ ਦਾ ਕਾਲੀ ਸੂਚੀ 'ਚ ਤੁਸੀਂ ਕਹਿੰਦੇ ਨਾਂ ਕੱਢਤਾ, ਇਹ ਬਾਹਲੇ ਤਾਂ ਉਹੀ ਸੀ ਨਾ ਜਿਹੜੇ ਖਾਲਿਸਤਾਨ ਦੀ ਲਹਿਰ ਦੇ ਝੰਡਾ ਬਰਦਾਰ ਸੀਗੇ। ਇਹ ਉੱਥੋਂ ਐਂ ਕਰਨ ਵੀ ਅੱਡ-ਅੱਡ ਮੁਲਕਾਂ 'ਚੋਂ ਜਾਂ ਇੱਕੋ ਮੁਲਕ 'ਚੋਂ 25-30 ਜਣੇ ਇਕੱਠੇ ਇੰਡੀਆ ਦਾ ਵੀਜ਼ਾ ਲੈ ਲੈਣ, ਇੱਕੋ ਦਿਨ ਦੀ ਟਿਕਟ ਲੈ ਲੈਣ, ਉੱਥੇ ਵੀ ਚੜ੍ਹਨ ਲੱਗੇ ਪਹਿਲਾਂ ਪ੍ਰੈਸ ਕਾਨਫਰੰਸ ਕਰਨ ਕਿ ਠੀਕ ਆ ਇੰਡੀਆ ਨੇ ਆਪਦੀ ਗਲਤੀ ਸੁਧਾਰ ਲਈ, ਆਪੇ ਸਾਡਾ ਨਾਂ ਪਾਇਆ ਸੀਗਾ, ਉਦੋਂ ਸਾਨੂੰ ਵੀਜ਼ਾ ਦਿੰਦੇ ਨਹੀਂ ਸੀ ਤੇ ਹੁਣ ਉਹ ਵੀਜ਼ਾ ਦੇਣ ਲਈ ਮੰਨ ਗਏ ਆ ਤੇ ਅਸੀਂ ਹੁਣ ਇੰਡੀਆ ਚੱਲੇ ਆ, ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਾਂਗੇ ਤੇ ਨਾਲੇ ਆਪਦੇ ਆਰ ਪਰਿਵਾਰ ਨੂੰ ਮਿਲਾਂਗੇ, ਪੰਜਾਬ ਦੇ ਵਿੱਚ ਜਾਵਾਂਗੇ, ਸਿੱਖ ਭਾਈਚਾਰੇ ਨੂੰ ਮਿਲਾਂਗੇ, ਕਿਉਂਕਿ ਬਜ਼ੁਰਗ ਹੋ ਗਏ ਆ, ਬਿਰਧ ਹੋ ਗਏ ਆ। ਉਦੋਂ ਜਦੋਂ ਆਏ ਸੀ ਉਦੋਂ ਜਵਾਨੀ ਸੀ, ਕਾਲੀਆਂ ਦਾੜੀਆਂ ਸੀ, ਅੱਜ ਉਮਰਾਂ ਵੱਡੀਆਂ ਹੋ ਗਈਆਂ ਨੇ, ਪਰ ਅਸੀਂ ਉਦੋਂ ਵੀ ਜਿਸ ਗੱਲ ਤੇ ਖੜੇ ਸੀ ਅੱਜ ਵੀ ਉਸੇ ਗੱਲ ਤੇ ਖੜੇ ਆ ਕਿ ਸਿੱਖੀ ਅਤੇ ਸਿੱਖਾਂ ਦਾ ਬਚਾਅ ਤਾਂ ਹੋਣਾ ਜੇ ਸਿੱਖਾਂ ਦਾ ਆਪਦਾ ਮੁਲਕ ਖਾਲਿਸਤਾਨ ਹੋਊਗਾ। ਸੋ ਇਸ ਗੱਲ ਦੇ ਲਈ ਅਸੀਂ ਹੁਣ ਚੱਲੇ ਆ ਔਰ ਇਹ ਦੁਨੀਆ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਕੋਈ ਇਹਨਾਂ ਦੀ ਲਾਤੜਾਂ ਦੇ ਨਹੀਂ ਨੰਗੇ, ਨਾ ਇਹਨਾਂ ਦੀ ਈਨ ਮੰਨੀ ਆ। ਅਸੀਂ ਨਾ ਤਾਂ ਹਿੰਦੁਸਤਾਨ ਜਿੰਦਾਬਾਦ ਕਹਿਣ ਲੱਗੇ ਆ, ਨਾ ਅਸੀਂ ਖਾਲਿਸਤਾਨ ਮੁਰਦਾਬਾਦ ਕਹਿਣ ਲੱਗੇ ਆ। ਅੱਜ ਵੀ ਅਸੀਂ ਖਾਲਿਸਤਾਨ ਦੇ ਉੱਤੇ ਹੀ ਖੜੇ ਆ। ਸੋ ਇਸ ਤਰੀਕੇ ਦੀ ਗੱਲ ਕਰਕੇ ਉੱਥੋਂ ਫਲਾਈਟ ਲੈਣ, ਦਿੱਲੀ ਉਤਰਨ ਤੇ ਜਦੋਂ ਦਿੱਲੀ ਆਉਣਗੇ ਇੱਥੇ ਉਤਰ ਕੇ ਫੇਰ ਕਹਿਣ ਤੇ ਮੂਹਰੇ ਸਮੁੱਚਾ ਸਿੱਖ ਜਗਤ, ਸਿੱਖ ਨੌਜਵਾਨ ਜਥੇਬੰਦੀਆਂ ਹਉਮਾ ਹੁਮਾ ਕੇ ਪੁੱਜਣ ਤੇ ਦਿੱਲੀ ਤੋਂ ਅੰਮ੍ਰਿਤਸਰ ਤੱਕ ਖਾਲਿਸਤਾਨੀ ਗੇਟ ਬਣਾ ਕੇ ਇਹਨਾਂ ਦਾ ਕਰੋ ਸਵਾਗਤ। ਕਿਉਂਕਿ ਸਾਡੇ ਸੂਰਮੇ ਨੇ ਜਿਨ੍ਹਾਂ ਨੇ, ਮੈਂ ਇਹ ਗੱਲ ਬਾਰ-ਬਾਰ ਕਹਿਣੀ ਚਾਹੁੰਦਾ, ਇਹ ਲੋਕ ਜੇਕਰ ਇੱਥੋਂ ਭੱਜ ਕੇ ਜਾਨਾਂ ਬਚਾ ਕੇ ਬਾਹਰ ਗਏ ਤੇ ਬਾਹਰ ਜਾ ਕੇ ਜੇ ਇਹਨਾਂ ਨੇ ਉੱਥੇ ਹਾਂ ਦਾ ਨਾਰਾ ਮਾਰਿਆ, ਰੌਲਾ ਰੱਪਾ ਪਾਇਆ, ਤਾਂ ਬਾਹਰਲੇ ਮੁਲਕਾਂ ਦੇ ਦਬਾਅ ਕਰਕੇ ਇੱਥੇ ਪ੍ਰੈਸ਼ਰ ਘਟਿਆ। ਸਾਡੇ ਵਰਗੇ ਜਿਹੜੇ ਅੱਜ ਪੱਗਾਂ ਦਾੜੀਆਂ ਲਈ ਫਿਰਦੇ ਆ ਨਾ ਪੰਜਾਬ 'ਚ, ਜਿਹੜੇ ਭਾਰਤ ਵਿੱਚ ਸਿੱਖ ਜਿਉਂਦੇ ਜਾਗਦੇ ਫਿਰਦੇ ਆ, ਜਿਨ੍ਹਾਂ ਦੀ ਉਮਰ 35 ਤੋਂ 50 ਦੇ ਵਿਚਾਲੇ ਆ, ਇਹ ਸਾਰੇ ਦੇ ਸਾਰੇ ਜੇ ਬਚੇ ਨੇ ਤਾਂ ਹੈ ਤਾਂ ਚਲੋ ਹੋਰ ਵੀ ਬਹੁਤ ਸਾਰੇ ਕਾਰਨ। ਅਸਲੀ ਤਾਂ ਨਿਸ਼ਾਨਾ ਜਿਹੜਾ ਹੈਗਾ ਉਦਣ ਫਿੱਟ ਬੈਠਿਆ ਜਿੱਦਣ ਬਿਆੰਤੇ ਬੁੱਚੜ ਨੂੰ ਭਾਈ ਦਿਲਾਵਰ ਸਿੰਘ ਨੇ ਹੜਾਇਆ, ਉਦੋਂ ਬਾਅਦ ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ ਬੰਦ ਹੋਏ ਆ ਤੇ ਉਦੋਂ ਪਹਿਲਾਂ ਤਾਂ ਸਿੱਖਾਂ ਦਾ ਇੱਕ ਤਰਫਾ ਕਤਲੇਆਮ ਹੋ ਰਿਹਾ ਸੀਗਾ। ਤੇ ਉਸ ਕਤਲੇਆਮ ਦੇ ਖਿਲਾਫ ਦੁਨੀਆ ਭਰ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਇਹਨਾਂ ਗੁਰਸਿੱਖਾਂ ਦੇ ਕਰਕੇ, ਇਹ ਅਸਲੀ ਪੰਥ ਪ੍ਰਸਤ ਸੀ ਸਿੱਖ, ਇਹਨਾਂ ਨੂੰ ਪੰਥ ਪ੍ਰਸਤ ਸਿੱਖਾਂ ਨੂੰ ਇਹ ਡਰਾਉਣ ਦੇ ਲਈ, ਜਰਾਇਮ ਪੇਸ਼ਾ ਜਿਹਾ ਦਿਖਾਉਣ ਦੇ ਲਈ ਵੀ ਇਹ ਕਿੱਡੇ ਕੁ ਵੱਡੇ ਕਾਤਲ ਤੇ ਮੁਜਰਮ ਨੇ, ਇਹ ਦਿਖਾਉਣ ਦੇ ਲਈ ਇਹਨਾਂ ਨੂੰ ਕਾਲੀ ਸੂਚੀ 'ਚ ਪਾਤਾ ਵੀ ਇਹ ਤਾਂ ਬਲੈਕ ਲਿਸਟਡ ਆ, ਇਹ ਤਾਂ ਬੜਾ ਭੈੜਾ ਬੰਦਾ ਹੈਗਾ। ਸੋ ਇਹਨਾਂ ਗੁਰਸਿੱਖਾਂ ਨੂੰ ਇੱਥੇ ਪੰਜਾਬ ਦੇ ਵਿੱਚ ਹਰ ਉਹ ਸਿੱਖ ਜੀ ਆਇਆਂ ਕਹੇਗਾ ਜਿਹਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਜੇ ਅੱਜ ਮੈਂ ਤੁਰਿਆ ਫਿਰਦਾ ਹਾਂ ਤਾਂ ਇਹਨਾਂ ਦਾ ਵੀ ਵਿੱਚ ਹਿੱਸਾ ਹੈਗਾ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਉੱਤੇ ਸਿੱਖਾਂ ਦੀ ਨਸਲਕੁਸ਼ੀ ਦੇ ਖਿਲਾਫ ਉੱਥੇ ਹਾਂ ਦਾ ਨਾਰਾ ਮਾਰਿਆ, ਆਵਾਜ਼ ਬੁਲੰਦ ਕੀਤੀ। ਬੇਸ਼ੱਕ ਦੀ ਕਾਲੀ ਸੂਚੀ ਵਿੱਚ ਨਾਂ ਪੈ ਗਿਆ ਤਾਂ ਵੀ ਨਹੀਂ ਜਰਕਿਆ ਤੇ ਤਾਂ ਵੀ ਡਟਿਆ ਰਿਹਾ, ਤੇ ਤਾਂ ਵੀ ਜਦੋਂ ਇੰਨਾ ਟਾਈਮ ਲੰਮਾ ਸਮਾਂ ਇੰਡੀਆ ਨਾ ਆਉਣ ਦਿੱਤਾ ਗਿਆ ਤੇ ਅੱਜ ਇਹਦਾ ਨਾਂ ਜੇ ਕਾਲੀ ਸੂਚੀ 'ਚੋਂ ਇੰਡੀਅਨ ਸਟੇਟ ਸਿਸਟਮ ਨੇ ਆਪੇ ਕੱਢਤਾ, ਤੇ ਜਦੋਂ ਆਇਆ ਤਾਂ ਮੈਂ ਇਸ ਸ਼ਖਸੀਅਤ ਦਾ, ਇਸ ਗੁਰਸਿੱਖ ਭਰਾ ਦਾ ਜੀ ਆਇਆਂ ਕਹਿਣਾ।
ਸੋ ਇੱਥੇ ਨਾਲ ਦਾ ਇਹਨਾਂ ਦੀ ਪਰਖ ਹੋ ਜੂ, ਇੱਥੇ ਦਾ ਚੱਕ ਕੇ ਦੂਜੇ ਕੁ ਦਿਨ ਪਰਚਾ ਝੂਠਾ ਹੀ ਬਣਾ ਦਿੰਦੇ ਆ ਵੀ ਖਾਲਿਸਤਾਨ ਦੇ ਨਾਅਰੇ ਮਾਰਦਾ ਫੜਿਆ। ਤੇ ਉਹ ਦੁਨੀਆ 'ਚ ਇਹ ਦਰਸਾਉਣ ਲੱਗੇ ਹੋਏ ਆ ਵੀ ਚਾਹੇ ਜੋ ਕੋਈ ਮਰਜ਼ੀ ਆ ਜੀ, ਲੋਕਤੰਤਰੀ ਢੰਗ ਤਰੀਕੇ ਨਾਲ ਜਿਹੜਾ ਕੁਝ ਮਰਜ਼ੀ ਕਰੀ ਜਾਵੇ। ਤੇ ਇੱਥੇ ਜਿਹੜੀਆਂ ਜੱਜਮੈਂਟਾਂ ਦਿਖਾ ਕੇ ਮੁੰਡੇ ਹੰਭ ਜਾਂਦੇ ਆ ਕਿ ਖਾਲਿਸਤਾਨ ਦੀ ਗੱਲ ਕਰਨਾ ਕੋਈ ਜੁਰਮ ਨਹੀਂ ਹੈਗਾ ਜੀ। ਆਹ ਦੇਖੋ ਅਦਾਲਤੀਆਂ ਜੱਜਮੈਂਟਾਂ, RTI ਦਾ ਦੇਖ ਲਓ, ਤੇ ਉੱਥੇ ਕੋਈ ਗੱਲ ਨਹੀਂ, ਕਹਿੰਦੇ ਜੀ ਅਸੀਂ ਤਾਂ ਕਿਸੇ ਨੂੰ ਕੁਝ ਕਹਿੰਦੇ ਨਹੀਂਗੇ, ਖਾਲਿਸਤਾਨ ਦੀ ਗੱਲ ਕਰ ਲਓ ਇੱਥੇ ਆ ਕੇ ਬੇਸ਼ੱਕ ਦੀ। ਤੇ ਇੱਥੇ ਤੁਸੀਂ ਛੱਡਦੇ ਤਾਂ ਨੌਜਵਾਨਾਂ ਨੂੰ ਨਹੀਂ ਹੈਗੀ ਇਸ ਟਾਈਮ, ਬਾਹਲਾ ਨਹੀਂ ਤਾਂ 1000 ਤੋਂ ਲੈ ਕੇ 5000 ਦੇ ਵਿਚਾਲੇ ਸਿੱਖ ਨੌਜਵਾਨ ਨੂੰ ਅੱਡ-ਅੱਡ ਏਜੰਸੀਆਂ ਜਿਹੜੀਆਂ ਨੇ ਤੰਗ ਪਰੇਸ਼ਾਨ ਕਰ ਰਹੀਆਂ ਨੇ ਕਿ ਤੂੰ ਕਿੱਥੇ ਗਿਆ ਸੀ, ਕਿਉਂ ਗਿਆ ਸੀ, ਕਾਹਤੋਂ ਗਿਆ ਸੀ, ਆਹ ਕੀ ਹੋਇਆ, ਇੱਧਰ ਨੂੰ ਤੇਰੇ ਲਿੰਕ ਕਾਹਤੋਂ, ਤੈਨੂੰ ਫਲਾਣੇ ਨੇ ਪੈਸੇ ਕਾਹਤੋਂ ਭੇਜੇ, ਤੂੰ ਕੀ ਕੰਮ ਕਰਦਾ, ਤੂੰ ਆਹ ਨਹੀਂ ਕਰਦਾ। ਤੋ ਜਿਹੜੀਆਂ ਇਸ ਵੇਲੇ ਇਹ ਖੁਫੀਆ ਏਜੰਸੀਆਂ ਸਿੱਖ ਨੌਜਵਾਨਾਂ ਦਾ ਲਹੂ ਪੀਣ ਤੇ ਤੁਲੀਆਂ ਹੋਈਆਂ ਨੇ, ਜਲੀਲ ਕਰ ਰਹੇ ਨੇ, ਪੁੱਛ ਪੜਤਾਲ ਦੇ ਨਾਂ ਤੇ ਕਦੇ ਸੀਏ ਸਟਾਫ ਸੱਦ ਲਿਆ, ਕਦੇ ਕਿਤੇ ਸੱਦ ਲਿਆ, ਇਹ ਸਾਰਾ ਕੁਝ ਜਿਹੜਾ ਹੈਗਾ ਇੱਕ ਪਾਸੇ ਦਾ ਅਸੀਂ ਉਹ ਦੇਖ ਰਹੇ ਹਾਂ। ਦੂਜੇ ਪਾਸੇ ਇੰਡੀਅਨ ਸਟੇਟ ਸਿਸਟਮ ਇਹ ਦਿਖਾਉਣ ਦਾ ਯਤਨ ਕਰ ਰਿਹਾ ਦੁਨੀਆ ਨੂੰ ਕਿ ਅਸੀਂ ਤਾਂ ਬਹੁਤ ਵਧੀਆ, ਦੇਖੋ ਜੀ ਜਿਨ੍ਹਾਂ ਦੇ ਨਾਂ ਕਾਲੀ ਸੂਚੀ ਸੀਗੇ ਅਸੀਂ ਉਹ ਵੀ ਕੱਢਤੇ। ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਵਧਾਈਆਂ ਦਾ ਟੋਕਰਾ ਚੱਕੀ ਫਿਰਦਾ ਹੈ, ਆ ਜਦੋਂ ਪਿੱਛੇ ਜੇ ਜਸਟਿਨ ਟਰੂਡੋ ਆਇਆ ਸੀ ਉਦੋਂ ਇੱਥੇ ਅੰਮ੍ਰਿਤਸਰ ਹੋਟਲ ਦੇ ਵਿੱਚ ਇਹਨੇ 5-6 ਸਿੱਖਾਂ ਦੀ ਲਿਸਟ ਫੜਾਤੀ ਉਹਨੂੰ, ਕਹਿੰਦਾ ਜੀ ਆਹ ਤੁਹਾਡੇ ਮੁਲਕ 'ਚ ਰਹਿੰਦੇ ਆ, ਇਹਨਾਂ ਨੂੰ ਟੰਗ ਦਿਓ। ਹੁਣ ਉੱਥੇ ਇੰਡੀਆ ਵਾਲਾ ਕੰਮ ਤਾਂ ਹੈ ਨਹੀਂ ਵੀ ਜਾਣ ਸਾਰੀ ਫਾਹੇ ਲਾ ਦੇਣਾ ਸੀ ਉਹਨੇ, ਪਰ ਆਪ ਦੇ ਵੱਲੋਂ ਕਸਰ ਕੋਈ ਨਹੀਂ ਛੱਡੀ। ਦੂਸਰਾ ਆ ਪ੍ਰਕਾਸ਼ ਸਿੰਘ ਬਾਦਲ ਵਾਲਾ ਲੌਂਗ ਲਾਣਾ, ਹਮੇਸ਼ਾ ਹੀ ਪੰਥਕ ਅਤੇ ਖਾਲਿਸਤਾਨੀ ਸਿੱਖਾਂ ਦੇ ਖਿਲਾਫ ਡਟੇ ਰਹਿਣ ਵਾਲੇ ਲੋਕ ਨੇ, ਤੇ ਹੁਣ ਕਹਿੰਦੇ ਆ ਜੀ ਸਾਡੇ ਕਰਕੇ ਹੀ ਕੰਮ ਇਹ ਹੋ ਗਿਆ। ਮਤਲਬ ਕਿ ਐ ਸਮਝਦੇ ਆ ਬਈ ਖਨੀ ਸਾਰੇ ਦੇ ਸਾਰੇ ਸਿੱਖ ਵਾ ਜਿਹੜੇ ਉਹ ਤਾਂ ਬੇਵਕੂਫ ਨੇ ਤੇ ਅਸੀਂ ਬੜੇ ਸਿਆਣੇ ਆ। ਇਹ ਜਿਹੜੀ ਕਾਲੀ ਸੂਚੀ ਬਣਾ ਕੇ ਤੁਸੀਂ ਬਲੈਕਮੇਲਿੰਗ ਕਰਨ ਨੂੰ ਫਿਰਦੇ ਸੀ, ਅਗਲੇ ਤੁਹਾਡੀ ਲੱਤ ਹੇਠਾਂ ਦੀ ਨਿਗੇ ਨਹੀਂ, ਹੁਣ ਤੁਸੀਂ ਆਪੇ ਹੀ ਉਹ ਸੂਚੀ ਰੱਦ ਕਰ ਲਈ। ਤੇ ਜਿਹੜੇ ਆ ਜਮੂਰੇ ਨੇਗੇ ਭਾਰਤ ਦੇ ਸਿਆਸੀ ਸਿੱਖ ਭਲਵਾਨ, ਇਹ ਹੁਣ ਭੂਤ ਭੰਗੜਾ ਸ਼ੁਰੂ ਕਰੀ ਬੈਠੇ ਨੇ। ਇਹ ਜੇ ਤੁਸੀਂ ਉਹਨਾਂ ਤੋਂ ਕਾਲੀ ਸੂਚੀ ਚੋਂ 9 ਕੱਢ ਵੀ ਦਿੱਤੇ ਤਾਂ ਇਹਦਾ ਮਤਲਬ ਇਹ ਨਾ ਸਮਝਿਓ ਬਈ ਹੁਣ ਉਹ ਖਨੀ ਹਿੰਦੁਸਤਾਨ ਜਿੰਦਾਬਾਦ ਕਿਹਾ ਕਰਨਗੇ ਤੇ ਖਾਲਿਸਤਾਨ ਦਾ ਏਜੰਡਾ। ਇਹ ਤਾਂ ਕੋਈ ਤੁਸੀਂ ਆਸਾਨ ਥੋੜੀ ਕੀਤਾ ਸਿੱਖਾਂ ਦੇ ਉੱਤੇ, ਇਹ ਤਾਂ ਤੁਹਾਡੀ ਹਕੂਮਤ ਦੀ ਆਪ ਦੀ ਗਲਤੀ ਸੀ, ਤੁਸੀਂ ਆਪਦੀ ਗਲਤੀ ਸੁਧਾਰ ਲਈ। ਤੇ ਅਸਲ ਗੱਲ ਕੀ ਆ ਕਿ ਸਿੱਖਾਂ ਦੇ 3 ਵਰਗ ਬਣ ਚੁੱਕੇ ਆ, 3 ਹਿੱਸੇ ਬਣ ਗਏ ਆ ਸਿੱਖਾਂ ਦੇ, ਸਿੱਖ ਸਮਾਜ ਦੇ। ਇੱਕ ਉਹ ਸਿੱਖ ਨੇ ਜਿਹੜੇ ਪੰਥ ਨਾਲ ਖੜੇ ਨੇ, ਜਿਹੜੇ ਸਿੱਖ ਹੱਕਾਂ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ ਨੇ, ਜਿਹੜੇ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਤੇ ਪਹਿਰੇਦਾਰੀ ਕਰਦੇ ਆ। ਦੂਜੇ ਉਹ ਸਿੱਖ ਨੇ ਜਿਹੜੇ ਹਿੰਦੂ ਸਾਮਰਾਜ ਦੇ ਨਾਲ ਡਟ ਕੇ ਖੜੇ ਆ ਤੇ ਹਰ ਵੇਲੇ ਉਹ ਸਾਰਾ ਕੁਝ ਕਰਨ ਕਰਾਉਣ ਨੂੰ ਤਿਆਰ ਰਹਿੰਦੇ ਆ ਜਿਹੜਾ ਕੁਝ ਦਿੱਲੀ ਜਾਂ ਨਾਗਪੁਰ ਦਾ ਹੁਕਮ ਹੁੰਦਾ। ਇਹ ਲੋਕ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਹਰ ਹਰਕਤ ਕਰਨ ਕਰਾਉਣ ਨੂੰ ਐਨ 24 ਘੰਟੇ ਤਿਆਰ ਰਹਿੰਦੇ। ਤੇ ਪੰਥਕ ਸੋਚ ਵਾਲਿਆਂ ਦੇ ਜੇ ਕਤਲ ਕਰਨੇ ਪੈਣ, ਬਦਨਾਮ ਕਰਨਾ ਪਵੇ, ਘੇਰਨਾ ਪਵੇ, ਕੋਈ ਇਤਰਾਜ਼ ਨਹੀਂ ਇਹਨਾਂ ਨੂੰ। ਇਹ ਲੋਕ ਸਿੱਖੀ ਨੂੰ ਬਦਨਾਮ ਕਰਨ ਲਈ, ਸਿੱਖਾਂ ਦਾ ਬ੍ਰਾਹਮਣੀਕਰਨ ਕਰਨ ਦੇ ਲਈ, ਸਿੱਖ ਸਭਿਅਤਾ ਉੱਪਰ ਹਿੰਦੂ ਸਭਿਅਤਾ ਦੀ ਚੜ੍ਹਤ ਬਣਾਉਣ ਦੇ ਲਈ, ਪੰਜਾਬੀ ਬੋਲੀ ਉੱਪਰ ਹਿੰਦੀ ਦੀ ਸਵਾਰੀ ਕਰਵਾਉਣ ਦੇ ਲਈ, ਇਹੋ ਜਿਹੇ ਸਾਰੇ ਜਿਹੜੇ ਪੰਥ ਦੇ ਖਿਲਾਫ ਕਾਰਜ ਨੇ ਉਹਨਾਂ ਦੇ ਵਿੱਚ ਇਹ ਇੰਡੀਅਨ ਸਿਸਟਮ ਦੇ ਵੱਲੋਂ ਪੂਰੇ ਚੌਧਰੀ ਬਣ ਕੇ ਮਤਲਬ ਖੜੇ ਆ। ਤੇ ਐਡੇ ਗਾਂਹ ਲੰਘੇ ਹੋਏ ਨੇ ਵੀ ਸਿੱਖ ਹੱਕਾਂ ਤੇ ਸਿੱਖ ਜਜ਼ਬਾਤਾਂ ਦੇ ਉਲਟ ਭੁਗਤਣ ਨੂੰ ਵੀ ਸਿੱਖੀ ਦੀ ਸੇਵਾ ਬਣਾ ਕੇ ਪੇਸ਼ ਕਰਦੇ ਆ। ਆਪਦੇ ਆਪ ਨੂੰ ਸਭ ਤੋਂ ਵਧੀਆ ਤੇ ਸਿਆਣੇ ਇਹ ਪੇਸ਼ ਕਰਨਗੇ ਵੀ ਸਾਡੇ ਵਰਗਾ ਸਿਆਣਾ ਕੌਣ। ਜੇ ਦਿੱਲੀ ਤੇ ਨਾਗਪੁਰ ਤੋਂ ਹੁਕਮ ਆ ਜੇ ਤਾਂ ਇਹ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਕੇ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਆ। ਜਿਵੇਂ ਬੇਅੰਤ ਸਿੰਘ ਮੁੱਖ ਮੰਤਰੀ ਤੇ KPS ਗਿੱਲ ਵਰਗਿਆਂ ਨੇ, ਜਿਵੇਂ ਬਾਦਲ ਵਰਗਿਆਂ ਨੇ, ਸਰਜੀਤ ਸਿੰਘ ਬਰਨਾਲੇ ਵਰਗਿਆਂ ਨੇ ਕਦੇ ਕੋਈ ਕਸਰ ਨਹੀਂ ਨਾ ਛੱਡੀ, ਇਹ ਉਹ ਆ। ਤੇ ਤੀਜਾ ਵਰਗ ਆ ਜਿਹੜਾ ਉਹ ਸਿੱਖ ਨੇ ਜਿਹੜੇ ਵਿਚਾਲੇ ਤੁਰੇ ਫਿਰਦੇ ਆ, ਕਦੇ ਪੰਥ ਦੋਖੀਆਂ ਵੱਲ ਭੁਗਤ ਜਾਣਗੇ, ਕਦੇ ਪੰਥਕ ਸੋਚ ਵਾਲਿਆਂ ਵੱਲ ਭੁਗਤ ਜਾਣਗੇ। ਇਹ ਵਿਚਾਰੇ ਕਦੇ ਪੰਥਕ ਸੋਚ ਵਾਲਿਆਂ ਤੋਂ ਗੇ ਕੇ ਕਰਾਉਂਦੇ ਆ ਤੇ ਕਦੇ ਕਰਾਉਂਦੇ ਆ ਦੂਜਿਆਂ ਤੋਂ, ਕਿਉਂਕਿ ਮੌਕੇ ਦੇ ਹਿਸਾਬ ਨਾਲ ਚੱਲਦੇ ਆ। ਜਿਹੜਾ ਤਾਂ ਇੱਕ ਧਿਰ ਚ ਵਾ ਉਹਦੀ ਤਾਂ ਸਪਸ਼ਟਤਾ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਲੱਗਦੀ ਵੀ ਕਿੱਧਰ ਜਾਣਾ ਤੇ ਕਿੱਧਰ ਨਹੀਂ ਜਾਣਾ। ਪਰ ਜਦੋਂ ਵੀ ਸਿੱਖਾਂ ਦੀ ਸ਼ਕਤੀ ਅਤੇ ਸਮਰੱਥਾ ਦੇ ਸਾਹਮਣੇ
ਸਿੱਖਾਂ ਦੀ ਦ੍ਰਿੜਤਾ ਦੇ ਸਾਹਮਣੇ ਇੰਡੀਅਨ ਸਟੇਟ ਨੂੰ ਪੈਰ ਪਿੱਛੇ ਕਰਨੇ ਪੈਂਦੇ ਆ। ਜਿਵੇਂ ਹੁਣ ਵਾ ਆ ਕਾਲੀ ਸੂਚੀ ਵਾਲਾ ਡਰਾਮਾ, ਇਹ ਜਿਵੇਂ ਬਲੈਕ ਲਿਸਟ ਦੇ ਵਿੱਚੋਂ ਹੁਣ 9 ਕੱਢੇ ਆ ਜੀ, ਕਹਿੰਦੇ 2 ਦੇ ਰਹਿ ਗਏ। ਤਾਂ ਉਦੋਂ ਦੁਨੀਆ ਭਰ ਦੇ ਵਿੱਚ ਸੁਨੇਹਾ ਇਹੀ ਜਾਂਦਾ ਕਿ ਇਹਦਾ ਮਤਲਬ ਤੁਸੀਂ 9 ਫਿਰ ਪਾਏ ਵੀ ਤਾਂ ਗਲਤੀ ਸੀ, ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ, ਪੁੱਛਿਆ ਹੀ ਨਹੀਂ ਹੈਗਾ ਵੀ ਤੁਹਾਡਾ ਪਾਉਣ ਵੇਲੇ ਨਹੀਂ ਪੁੱਛਿਆ, ਤੁਹਾਡਾ ਕੱਢਣ ਵੇਲੇ ਨਹੀਂ ਪੁੱਛਿਆ, ਇਹਦਾ ਮਤਲਬ ਤੁਹਾਡਾ ਜਦੋਂ ਜੀ ਕਰਦਾ ਹੈ ਤਾਂ ਗਲਤੀ ਹੈ ਨਾ ਇੰਡੀਅਨ ਸਟੇਟ ਸਿਸਟਮ ਦੀ। ਤੋਂ ਜਿਹੜੀ ਉਹ ਗਲਤੀ ਇਹਨਾਂ ਨੇ ਤਸਲੀਮ ਕੀਤੀ ਆ, ਉਹਦੇ ਨਾਲ ਸਾਰੀ ਦੁਨੀਆ 'ਚ ਹੌਲੀ ਹੌਲੀ ਸਾਰਿਆਂ ਨੂੰ ਹੀ ਪਤਾ ਲੱਗ ਜਾਣਾ ਹੈ ਕਿ ਜਿਹੜੇ ਸਿੱਖਾਂ ਨੂੰ ਦਹਿਸ਼ਤਗਰਦ ਕਹਿ ਕੇ ਨਕਲੀ ਮੁਕਾਬਲਿਆਂ ਵਿੱਚ ਕਤਲ ਕੀਤਾ ਗਿਆ, ਝੂਠੇ ਕੇਸਾਂ 'ਚ ਜਿਨ੍ਹਾਂ ਨੂੰ ਉਮਰ ਕੈਦਾਂ ਕਰਵਾਈਆਂ ਗਈਆਂ, ਜਿਨ੍ਹਾਂ ਦੇ ਨਾਂ ਕਾਲੀਆਂ ਸੂਚੀਆਂ 'ਚ ਪਾ ਕੇ ਉਹਨਾਂ ਨੂੰ ਬਦਨਾਮ ਕੀਤਾ ਗਿਆ, ਵੀ ਅਸਲ ਵਿੱਚ ਉਹ ਸਾਰੇ ਸਿੱਖ ਉਹ ਨੇ ਜਿਹੜੇ ਪੰਥ ਅਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਡਟ ਕੇ ਦਿੱਲੀ ਦਰਬਾਰ ਦੀਆਂ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਨੇ। ਇਹ ਸਾਰੇ ਸਿੱਖ ਧਰਮ, ਪੰਜਾਬੀ ਬੋਲੀ, ਸਿੱਖ ਸੱਭਿਆਚਾਰ, ਦਰਿਆਈ ਪਾਣੀ ਤੇ ਹੋਰ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦੇ ਹੋਣ ਕਰਕੇ ਦਿੱਲੀ ਵਾਲਿਆਂ ਨੂੰ ਤੇ ਨਾਗਪੁਰ ਵਾਲਿਆਂ ਨੂੰ ਰੜਕਦੇ ਆ। ਇੱਕ ਦਿਨ ਸਾਰੀ ਦੁਨੀਆ ਨੇ ਇਹ ਤੱਥ ਸਮਝ ਲੈਣਾ ਤੇ ਫਿਰ ਉਹ ਵੇਲਾ ਵੀ ਆਊਗਾ ਜਦੋਂ ਉਹਨਾਂ ਸਿੱਖਾਂ ਨੂੰ ਲਾਹਣਤਾਂ ਪੈਣਗੀਆਂ ਜਿਹੜੇ ਜ਼ਾਲਮ ਤੇ ਬੁੱਚੜ ਭਾਰਤੀ ਹਕੂਮਤ ਵੱਲ ਖੜੇ ਰਹੇ। ਜਿਹੜੇ ਲੋਕ ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਦੇ ਹੱਕ ਵਿੱਚ ਭੁਗਤਦੇ ਨੇ, ਉਹ ਆਪਦੇ ਹੀ ਧਰਮ, ਆਪਦੀ ਹੀ ਬੋਲੀ, ਆਪਦੇ ਹੀ ਸੱਭਿਆਚਾਰ ਦੇ ਗਦਾਰ ਸਾਬਤ ਹੋਣਗੇ ਤੇ ਉਹਨਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਸ਼ਰਮਸ਼ਾਰ ਹੋਇਆ ਕਰਨਗੀਆਂ। ਤੇ ਜਿਹੜੇ ਸਿਆਸੀ ਭਲਵਾਨ ਹੁਣ ਦਮਗਜੇ ਮਾਰਦੇ ਨੇ ਵੀ ਸਾਡੇ ਕਰਕੇ ਇਹ 9 ਕੱਢੇ ਗਏ ਨੇ, ਉਹਨਾਂ ਦੇ ਬਿਆਨ ਪੜ੍ਹ ਕੇ ਬ੍ਰਾਹਮਣਵਾਦੀ ਦਿਮਾਗ ਹੱਸ ਕੇ ਕਮਲਾ ਹੋਇਆ ਪਿਆ ਹੋਣਾ ਵੀ ਕਮਲਿਓ ਤੁਹਾਨੂੰ ਇੰਨੀ ਕੀ ਅਕਲ ਆ। ਅਗੇ ਜੀ ਮੋਦੀ ਸਰਕਾਰ ਨੇ ਸਿੱਖਾਂ ਉੱਤੇ ਬੜੀ ਵੱਡੀ ਕਿਰਪਾ ਕਰਤੀ, ਕਹਿੰਦੇ ਜੀ ਹੁਣ ਤਾਂ ਕਾਲੀ ਸੂਚੀ 'ਚ ਸਿਰਫ 2 ਕੁ ਨਾਂ ਰਹਿ ਗਏ ਤੇ ਵਧਾਈਆਂ ਦਈਏ, ਧੰਨਵਾਦ ਕਰੀਏ। ਆਪਾਂ ਕੀ ਲੈਣਾ ਵੀ ਕੀ ਹਕੀਕਤ, ਆਪਾਂ ਨੂੰ ਕੀ ਫਰਕ ਪੈਂਦਾ 2 ਨਾਵਾਂ ਤੋਂ ਕਿੱਦਣ 200 ਬਣਦੇ, ਆਪਾਂ ਤਾਂ ਆਪਦਾ ਭੂਤ ਭੰਗੜਾ ਸ਼ੁਰੂ ਕਰੋ। ਸੋ ਜਿਹੜੇ ਇਹੋ ਜਿਹੇ ਸਿੱਖ ਨੇ ਵਿਚਾਰੇ, ਇਹਨਾਂ ਦੀ ਸੋਚ ਉੱਤੇ, ਇਹਨਾਂ ਦੇ ਕਿਰਦਾਰ ਉੱਤੇ, ਇਹਨਾਂ ਦੇ ਅਖਲਾਕ ਉੱਤੇ ਤਰਸ ਆਉਂਦਾ। ਇਤਿਹਾਸ ਦੇ ਵਿੱਚ ਇਹਨਾਂ ਦਾ ਜ਼ਿਕਰ ਹਮੇਸ਼ਾ ਕਾਲੇ ਅੱਖਰਾਂ 'ਚ ਹੀ ਆਉਣਾ ਵੀ ਖੜੇ ਤਾਂ ਤੁਸੀਂ ਹਮੇਸ਼ਾ ਦਿੱਲੀ ਵੱਲ ਰਹੇ, ਨਾਗਪੁਰ ਵੱਲ ਖੜੇ ਰਹੇ ਤੇ ਤੁਸੀਂ ਐਵੇਂ ਵਧਾਈਆਂ ਕਰੀਆਂ ਜਾਣਦੇ ਸੀ, ਹੋਰ ਤਾਂ ਕੁਝ ਤੁਹਾਨੂੰ ਕਰਨਾ ਨਹੀਂ ਆਇਆ। ਸੋ ਜੇ ਭਾਰਤ ਸਰਕਾਰ ਕਾਲੀ ਸੂਚੀ ਵਿੱਚੋਂ ਸਿੱਖਾਂ ਦੇ ਨਾਂ ਕੱਢਣ ਦੀ ਆਪਦੀ ਗਲਤੀ ਸੁਧਾਰ ਰਹੀ ਆ, ਤਾਂ ਜਿਹੜਾ ਇਹ ਵਧਾਈ ਮਹਿਕਮੇ ਵਾਲੇ ਆ, ਇਹਨਾਂ ਨੂੰ ਕੋਈ ਸਵਾਲ, ਕੋਈ ਗੱਲ ਦਾ ਤਾਂ ਸਮਝ ਨਹੀਂ। ਤਾਂ ਦਿੱਲੀ ਦੇ ਜਮੂਰੇ ਬਣ ਕੇ ਇਹ ਆਪਦਾ ਮਜ਼ਾਕ ਆਪ ਹੀ ਉਡਵਾ ਰਹੇ ਆ। ਭਾਈ ਕਿਸੇ ਟਾਈਮ ਇਹ ਲਿਸਟ 38,000 ਸੀ, ਉਦੋਂ ਸਿੱਖਾਂ ਨੂੰ ਫਰਕ ਨਹੀਂ ਪਿਆ ਤੇ ਅੱਜ 2 ਤੇ ਆ ਗਈ ਤਾਂ ਕੀ ਫਰਕ ਪੈਣ ਲੱਗਿਆ ਇੱਥੇ। ਉਦੋਂ ਤਾਂ ਹਾਲਾਤ ਇਹ ਸੀ ਕਿ ਜੇ ਕਿਸੇ ਦਾ 9 ਨਾਲ 9 ਮਿਲ ਗਿਆ ਨਾ, ਜਾਂ ਮਾੜਾ ਮੋਟਾ ਕੋਈ ਹੋਰ ਨਿਸ਼ਾਨੀ ਮਿਲ ਗਈ ਵੀ ਉਹਦਾ 9 ਆ ਕਾਲੀ ਸੂਚੀ 'ਚ, ਕੋਈ ਹੋਰ ਮੰਨ ਲਓ ਗੁਰਮੇਲ ਸਿੰਘ ਚਲਾ ਗਿਆ, ਤਾਂ ਉਹਦਾ ਵੀ ਕੰਗਾ ਕਰ ਦਿੰਦੇ ਸੀ ਉੱਥੇ। ਇਹ ਲੋਕ ਕੌਣ ਸੀ? ਜਦੋਂ ਪੰਜਾਬ ਦੀ ਧਰਤੀ ਉੱਤੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਹੋਣਾ ਸ਼ੁਰੂ ਹੋਇਆ, ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਹੋਈ, ਤਾਂ ਇੱਥੇ ਜਿਹੜੇ ਖਾੜਕੂ ਸੰਘਰਸ਼ ਵਿੱਚ ਸਿੰਘ ਗਏ, ਉਹਨਾਂ ਨੇ ਦੇਖਿਆ ਕਿ ਸਾਡੇ ਮਾਪਿਆਂ ਨੂੰ, ਭੈਣ ਭਰਾਵਾਂ ਨੂੰ ਕਤਲ ਹੋ ਸਕਦੇ ਆ, ਤਾਂ ਉਹਨਾਂ ਨੇ ਬਾਹਰ ਉਹਨਾਂ ਨੂੰ ਕੱਢਣਾ ਚਾਹਿਆ ਤੇ ਬਾਹਰ ਜਾ ਕੇ ਉਹਨਾਂ ਨੇ ਰੌਲਾ ਪਾਇਆ ਕਿ ਸਾਡੇ ਜਿਹੜੇ ਸਿੰਘ ਨੇ ਹਥਿਆਰ ਚੱਕੇ ਨੇ, ਸ਼ਸਤਰ ਚੱਕੇ ਨੇ, ਉਹਨੂੰ ਵੀ ਜੇ ਉਹ ਬਚੂਗਾ ਤਾਂ ਬਚੂ, ਜਿੰਨੇ ਟਾਈਮ ਉਹਦੇ ਕੋਲੇ ਹੈਗਾ, ਤੇ ਉਹਦਾ ਸ਼ਿਕਾਰ ਖੇਡਿਆ ਜਾ ਰਿਹਾ। ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੈ। ਤੋਂ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਦਾ ਜਿਹੜਾ ਘਾਣ ਹੋ ਰਿਹਾ ਸੀਗਾ, ਬਾਹਰ ਜਾ ਕੇ ਇਹਨਾਂ ਗੁਰਸਿੱਖਾਂ ਨੇ, ਇਹਨਾਂ ਬਚਿਆ ਹੋਇਆਂ ਨੇ ਉੱਥੇ ਜਾ ਕੇ ਹਾਲ ਦਹਾਈ ਪਾਈ। ਤੇ ਹੁਣ ਭਾਰਤੀ ਹਕੂਮਤ ਜਿਹੜੀ ਆ ਆਪਦੀਆਂ ਗਲਤੀਆਂ ਸੁਧਾਰ ਰਹੀ ਆ, ਪਰ ਜੇਕਰ 1984 ਦੇ ਲਈ ਪਾਰਲੀਮੈਂਟ 'ਚ ਖੜ ਕੇ ਸਾਰਾ ਜਿਹੜਾ ਲੌਂਗਲਾਣਾ ਦਿੱਲੀ ਤੇ ਨਾਗਪੁਰ ਵਾਲਾ ਆ, ਉਹ ਆਪਦੀ ਗਲਤੀ ਮੰਨ ਲਵੇ ਤੇ ਅੱਗੇ ਨੂੰ ਯਕੀਨ ਦਿਵਾਵੇ ਕਿ ਇਦਾਂ ਦੀ ਕੋਈ ਹਰਕਤ ਨਹੀਂ ਕਰਾਂਗੇ। 1947 ਤੋਂ ਲੈ ਕੇ ਸਿੱਖਾਂ ਦੇ ਨਾਲ ਕੀਤੇ ਹੋਏ ਸਾਰੇ ਧੋਖਿਆਂ ਦੀ, ਗਦਾਰੀਆਂ ਦੀ, ਵਧੀਕੀਆਂ ਦੀ, ਬੇਇਨਸਾਫੀਆਂ ਦੀ ਇਹ ਇੰਡੀਅਨ ਸਟੇਟ ਸਿਸਟਮ ਜੇ ਮਾਫੀ ਮੰਗ ਲਵੇ ਤਾਂ ਇਹਨਾਂ ਨੂੰ ਮਾਫ ਕਰਨ ਦੇ ਨਾਲ ਨਾਲ ਸਿੱਖ ਜਗਤ ਇਹ ਗੱਲ ਕਹੇਗਾ ਕਿ ਭਾਈ ਠੀਕ ਆ, ਅਸੀਂ ਤੁਹਾਡੇ ਨਾਲ ਰਹਿ ਕੇ ਦੇਖ ਲਿਆ। ਅਸੀਂ ਤਾਂ 1947 ਮੌਕੇ ਨਨਕਾਣਾ ਸਾਹਿਬ ਤੇ ਹੋਰ ਜਾਨੋ ਪਿਆਰੇ ਗੁਰਧਾਮਾਂ ਨੂੰ ਛੱਡ ਕੇ ਆ ਗਏ ਸੀ।
ਜਾਇਦਾਦਾਂ ਨੂੰ ਛੱਡ ਕੇ ਆ ਗਏ ਸੀ। ਅਸੀਂ ਤਾਂ ਉੱਥੇ ਆਪਦੀਆਂ ਬੱਚੀਆਂ ਵੀ ਸਾਡੀਆਂ, ਪਰਿਵਾਰ ਵੀ ਸਾਡੇ ਬੇਪੱਤ ਹੋਏ ਤੇ ਇਹ ਸਾਰਾ ਕੁਝ ਛੱਡ ਕੇ ਆ ਗਏ ਸੀ ਵੀ ਨਹੀਂ ਆਪਾਂ ਹਿੰਦੂ ਦੇ ਨਾਲ ਰਹਿਣਾ। ਤੇ ਤੁਸੀਂ ਕੀ ਕੀਤਾ? ਤੁਸੀਂ ਇੱਥੇ ਅਕਿਰਤ ਘਣਤਾ ਦਿਖਾਈ। ਠੀਕ ਆ, ਅੱਜ ਤੁਹਾਨੂੰ ਆਪਦੀਆਂ ਕਰਤੂਤਾਂ ਦਾ ਚੇਤਾ ਆਇਆ ਵਾ, ਤੁਸੀਂ ਭੁੱਲਾਂ ਮੰਨੀਆਂ ਨੇ, ਪਰ ਹੁਣ ਸਾਨੂੰ ਪਿਆਰ ਦੇ ਨਾਲ ਅੱਡ ਕਰ ਦਿਓ। ਤੇ ਫਿਰ ਤੁਸੀਂ ਉਹੀ ਕਮਲ ਕੁੱਟਣਾ ਕਿ ਜੀ ਖਾਲਿਸਤਾਨ ਤਾਂ ਛੋਟਾ ਜਿਹਾ ਹੋਊਗਾ। ਫਿਰ ਸਾਡਾ ਉਹੀ ਜਵਾਬ ਹੋਣਾ ਜਿਹੜਾ ਗਾਂਧੀ ਨੂੰ ਮਿਸਟਰ ਜਿਨਾਹ ਨੇ ਦਿੱਤਾ ਸੀ, ਜਦੋਂ ਗੋਲਮੇਜ ਕਾਨਫਰੰਸ ਦੇ ਵਿੱਚ ਗਾਂਧੀ ਨੇ ਕਿਹਾ ਸੀਗਾ ਵੀ ਜਿਨਾਹ ਜੀ ਇਹ ਤਾਂ ਛੋਟਾ ਜਿਹਾ ਬਣੂ ਪਾਕਿਸਤਾਨ। ਉਹਨੇ ਜੇਬ ਚੋਂ ਰੁਮਾਲ ਕੱਢਿਆ ਤੇ ਟੇਬਲ ਤੇ ਵਿਛਾਤਾ, ਕਹਿੰਦਾ ਗਾਂਧੀ ਜੀ ਐਡਾ ਕੁ ਹੋਊਗਾ? ਕਹਿੰਦਾ ਜੀ ਇਹਦੇ ਨਾਲੋਂ ਤਾਂ ਵੱਡਾ ਹੋਊਗਾ। ਕਹਿੰਦਾ ਵੀ ਫੇਰ ਮੈਨੂੰ ਮੇਰਾ ਮੁਲਕ ਚਾਹੀਦਾ ਜਿੱਥੇ ਮੇਰੀ ਕੌਮ ਸਿਰ ਉੱਚਾ ਕਰਕੇ ਆਪਦੇ ਫੈਸਲੇ ਆਪ ਕਰ ਸਕੇ, ਆਪਦੀ ਜ਼ਿੰਦਗੀ ਆਪ ਜਿਉ ਸਕੇ ਤੇ ਕਿਸੇ ਦੀ ਅਧੀਨ ਨਾ ਹੋਵੇ। ਸੋ ਸਾਨੂੰ ਵੀ ਚਾਹੇ ਅੱਧੇ ਪੰਜਾਬ ਜਿੰਨਾ ਹੀ ਮਿਲਦਾ ਹੋਵੇ, ਪਰ ਸਾਨੂੰ ਸਾਡਾ ਆਪ ਦਾ ਖਾਲਿਸਤਾਨ ਚਾਹੀਦਾ, ਆਪ ਦਾ ਰਾਜ ਚਾਹੀਦਾ, ਜਿੱਥੇ ਸਿੱਖ ਜਿਹੜੇ ਨੇ ਕਿਸੇ ਦੇ ਅਧੀਨ ਨਾ ਹੋਣ। ਕਿਉਂਕਿ ਅਸੀਂ ਗੋਰਿਆਂ ਦੇ ਅਧੀਨ ਰਹਿ ਕੇ ਦੇਖ ਲਿਆ, ਅਸੀਂ ਅੰਗਰੇਜ਼ਾਂ ਦੇ ਅਧੀਨ ਰਹਿ ਕੇ ਦੇਖ ਲਿਆ, ਅਸੀਂ ਮੁਗਲਾਂ, ਪਠਾਣਾ, ਅਫਗਾਨਾਂ, ਮੁਸਲਮਾਨਾਂ ਦੇ ਨਾਲ ਰਹਿ ਕੇ ਦੇਖ ਲਿਆ, ਤੇ ਹਿੰਦੂ ਦੇ ਨਾਲ ਤਾਂ ਇਹ ਸੋਚ ਕੇ ਆਏ ਸੀਗੇ ਕਿ ਬਰਾਬਰ ਦਾ ਜਿਹੜਾ ਹੈਗਾ ਹੱਕਦਾਰ ਹੋਵਾਂਗੇ। ਪਰ ਇੱਥੇ ਕਹਾਣੀ ਹੀ ਹੋਰ ਬਣੀ ਪਈ ਆ। ਉਹ ਫਿਰ ਇਹ ਕਹਿੰਦਾ ਨੱਥ ਕਢਾਉਣ ਨੂੰ ਤੇ ਉਹ ਫਿਰ ਨੱਕ ਵਢਾਉਣ ਨੂੰ। ਸਿੱਖ ਭਾਲਦੇ ਆ ਇੱਥੇ ਰਾਜਗੱਦੀਆਂ, ਉਹ ਕਹਿੰਦੇ ਆ ਤੁਹਾਡੇ ਧਰਮ ਦਾ, ਤੁਹਾਡੀ ਬੋਲੀ ਦਾ, ਤੁਹਾਡੇ ਸੱਭਿਆਚਾਰ ਦਾ ਖੁਰਾ ਖੋਜ ਮਿਟਾ ਦਿਆਂਗੇ ਜਾਂ ਤੁਹਾਨੂੰ ਕੇਸਾਂ ਵਾਲੇ ਹਿੰਦੂ ਬਣਾ ਲਿਆਂਗੇ। ਤੋ ਜਿਹੜਾ ਇਹ ਸਾਰਾ ਖੇਡਾ ਹੈ, ਇਹ 1947 ਤੋਂ ਬਾਅਦ ਜਿਹੜੇ ਤੁਸੀਂ ਜ਼ੁਲਮ ਕੀਤੇ ਆ, ਜਿਹੜੀਆਂ ਬੇਵਫਾਈਆਂ ਕੀਤੀਆਂ, ਜਿਹੜੇ ਧੋਖੇ ਕੀਤੇ ਆ, ਗਦਾਰੀਆਂ ਕੀਤੀਆਂ ਨੇ, ਜਿਹੜੀ ਅਕਿਰਤ ਘਣਤਾ ਦਿਖਾਈ ਆ, ਜੇਕਰ ਇੰਡੀਅਨ ਸਟੇਟ ਸਿਸਟਮ ਉਹਦੇ ਸਾਰੇ ਦੀ ਗਲਤੀ ਮੰਨ ਵੀ ਲਵੇ ਤਾਂ ਵੀ ਖਾਲਿਸਤਾਨ ਦਾ ਸਵਾਲ ਫਿਰ ਵੀ ਜਿਉਂਦਾ ਜਾਗਦਾ ਰਹਿਣਾ। ਕਿਉਂਕਿ ਹੁਣ ਉਹਨਾਂ ਪੁਲਾਂ ਹੇਠਾਂ ਦੀ ਪਾਣੀ ਬੜਾ ਲੰਘ ਚੁੱਕਿਆ। ਤੋ ਇਹ ਜਿਹੜਾ ਸਟੇਟ ਸਿਸਟਮ ਨੇ ਸਿੱਖਾਂ ਨੂੰ ਡਰਾਉਣ ਦਾ, ਜਰਕਾਉਣ ਦਾ, ਧਮਕਾਉਣ ਦਾ ਸਾਧਨ ਬਣਾਇਆ ਸੀ, ਕਾਲੀ ਸੂਚੀ ਜਾਂ ਹੋਰ ਵੀ ਕਤਲ ਕਰ ਦਿਆਂਗੇ। ਤੁਸੀਂ ਬਹੁਤ ਵੱਡੇ ਪੱਧਰ ਤੇ ਕਤਲੇਆਮ ਕਰਕੇ ਦੇਖ ਲਿਆ, ਸਿੱਖਾਂ ਨੇ ਖਾਲਿਸਤਾਨ ਨਹੀਂ ਛੱਡਿਆ। ਤੁਸੀਂ ਬਹੁਤ ਵੱਡੇ ਪੱਧਰ ਤੇ ਕਾਲੀਆਂ ਸੂਚੀਆਂ ਬਣਾ ਕੇ ਦੇਖ ਲਈਆਂ। ਹੁਣ ਚਿੱਟਾ ਤੁਸੀਂ ਛੱਡਤਾ, ਨਸ਼ਿਆਂ ਦਾ ਦਰਿਆ ਕਰ ਲਿਆ। ਇੱਥੇ ਬੜੇ ਢੰਗ ਤਰੀਕੇ ਤੁਸੀਂ ਸਿੱਖਾਂ ਨੂੰ ਕਤਲ ਕਰਨ ਦੇ, ਸਿੱਖਾਂ ਨੂੰ ਝੁਕਾਉਣ ਤੇ ਵਰਤ ਲਏ, ਪਰ ਸਿੱਖ ਆਪਦੀ ਹੋਂਦ ਹਸਤੀ ਦੀ ਲੜਾਈ ਨੂੰ ਛੱਡਣਗੇ ਨਹੀਂ। ਸਿੱਖਾਂ ਦਾ ਆਇਡੈਂਟੀਟੀ ਕ੍ਰਾਈਸਿਸ ਹੈ, ਪਰ ਸਿੱਖ ਆਪਦੇ ਸਿਧਾਂਤ ਅਤੇ ਸਰੂਪ ਦੀ ਰਾਖੀ ਲਈ ਆਖਰੀ ਪਲ ਤੱਕ ਲੜਨਗੇ। ਤੇ ਧਰਤੀ ਉੱਤੇ ਆਖਰੀ ਸਿੱਖ ਵੀ ਜਦੋਂ ਤੱਕ ਜਿਉਂਦਾ, ਉਦੋਂ ਤੱਕ ਸਿੱਖ ਸੰਘਰਸ਼ ਜਿਉਂਦਾ ਰਹੂਗਾ। ਤੇ ਜਿਨ੍ਹਾਂ ਸਿੱਖਾਂ ਦੇ ਤੁਸੀਂ ਆਹ ਨਾਂ ਪਾਉਂਦੇ ਹੋ, ਇਹ ਸਾਡੀ ਕੌਮ ਦੇ ਨਾਇਕ ਨੇ, ਹੀਰੋ ਨੇ, ਹੀਰੋ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਸਿੱਖਾਂ ਦੀ ਭਾਰਤ ਵਿੱਚ ਹੋ ਰਹੀ ਨਸਲਕੁਸ਼ੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਤੇ ਤੁਸੀਂ ਇਹਨਾਂ ਦੀ ਆਵਾਜ਼ ਨੂੰ ਚੁੱਪ ਕਰਾ ਕੇ ਇਹਨਾਂ ਨੂੰ ਪਾਲਤੂ ਬਣਾਉਣਾ ਚਾਹਿਆ, ਬੜੇ ਡਰਾਮੇ ਕੀਤੇ, ਪਰ ਇਹ ਸੂਰਮੇ ਡਟੇ ਰਹੇ। ਇਹਨਾਂ ਨੇ ਸਾਡੇ ਜਿਹੜੇ ਦਾੜੇ ਤੇ ਦਸਤਾਰ ਆ ਪੰਜਾਬ ਦੇ ਵਿੱਚ, ਮੈਂ ਇਹ ਸਮਝਦਾ ਹੈਗਾ ਕਿ ਇਹਨਾਂ ਭਰਾਵਾਂ ਦਾ ਬਹੁਤ ਵੱਡਾ ਰੋਲ ਆ। ਇਹਨਾਂ ਨੇ ਉਸ ਕਤਲੇਆਮ ਨੂੰ ਰੁਕਵਾਉਣ ਦੇ ਲਈ ਵਿਦੇਸ਼ਾਂ ਵਿੱਚ ਜਾ ਕੇ ਜੋ ਜ਼ਿੰਮੇਵਾਰੀ ਨਿਭਾਈ ਆ, ਉਹਦੇ ਲਈ ਇਹਨਾਂ ਦਾ ਧੰਨਵਾਦ। ਕਿਉਂਕਿ ਇਹਨਾਂ ਦਾ ਕਾਲੀ ਸੂਚੀ ਵਿੱਚ ਨਾਂ ਇਸ ਕਰਕੇ ਨਹੀਂ ਪਿਆ ਕਿ ਇਹ ਕਾਲੇ ਕੰਮ ਕਰਦੇ ਸੀ, ਇਸ ਕਰਕੇ ਪਿਆ ਕਿਉਂਕਿ ਇਹਨਾਂ ਨੇ ਆਪਦੀ ਪੰਥ ਪ੍ਰਸਤੀ ਦੀ ਭਾਵਨਾ ਨੂੰ ਪ੍ਰਚੰਡ ਕੀਤਾ, ਬੁਲੰਦ ਕੀਤਾ। ਜੇਕਰ ਇਹ ਦੜ ਵੱਟ ਕੇ ਬੈਠੇ ਰਹਿੰਦੇ ਤਾਂ ਇਹਨਾਂ ਦਾ ਨਾਂ ਕਾਲੀ ਸੂਚੀ 'ਚ ਨਹੀਂ ਸੀ ਪੈਣਾ। ਇਹਨਾਂ ਪੰਥ ਪ੍ਰਸਤੀ ਹੋਣਾ, ਇਹਨਾਂ ਦਾ ਪੰਥ ਪ੍ਰਸਤ ਹੋਣਾ ਹੀ ਇਹਨਾਂ ਦਾ ਜੁਰਮ ਬਣਾ ਧਰਿਆ ਤੁਸੀਂ। ਪਰ ਇੰਡੀਅਨ ਸਟੇਟ ਸਿਸਟਮ ਦੇ ਸਾਹਮਣੇ ਅੱਜ ਇਹ ਸੂਰਮੇ ਨੰਗੇ ਚਿੱਟੇ ਸੱਚੇ ਹੋ ਕੇ ਖੜੇ ਨੇ। ਸਾਨੂੰ ਯਾਦ ਹੈ ਜਦੋਂ ਵਾਜਪਾਈ ਦੀ ਸਰਕਾਰ ਸੀ, ਉਦੋਂ ਵੀ ਰੁਲਦਾ ਸਿੰਘ ਦੇ ਰਾਹੀਂ ਬੜੇ ਯਤਨ ਹੋਏ ਸੀਗੇ ਵੀ ਸਿੱਖਾਂ ਨੂੰ ਆਪਾਂ ਆਪਦੀ ਚਾਟ ਤੇ ਲਾ ਲਾਂਗੇ। ਉਦੋਂ ਵੀ ਰੁਲਦਾ ਸਿੰਘ ਦਾ ਡਟ ਕੇ ਵਿਰੋਧ ਕੀਤਾ ਸੀਗਾ ਸਿੱਖਾਂ ਨੇ। ਸਾਨੂੰ ਯਾਦ ਆ ਦਲ ਖਾਲਸਾ ਵਾਲੇ ਮਨਮੋਹਨ ਸਿੰਘ ਨੇ ਕਿਵੇਂ ਰੁਲਦਾ ਸਿੰਘ ਦੀ ਭੂਤਨੀ ਭੁਲਾਈ ਸੀ। ਤੇ ਇਵੇਂ ਹੀ ਜਦੋਂ ਬਾਅਦ ਵਿੱਚ ਉਹਦਾ ਨਾਂ ਪਾਇਆ, ਹੁਣ ਤਾਂ ਚੜ੍ਹਾਈ ਕਰ ਗਿਆ ਪਿਛਲੇ ਸਾਲ ਮਨਮੋਹਨ ਸਿੰਘ, ਤੇ ਉਹਨੇ ਇੱਕੋ ਗੱਲ ਕਹੀ ਸੀਗੀ, ਕਾਲੀ ਸੂਚੀ 'ਚ ਪਾਉਣਾ ਜਾਂ ਰੱਖਣਾ ਇਹ ਤੁਹਾਡੀ ਮਰਜ਼ੀ ਆ, ਪਰ ਮੈਂ ਸਟੇਟਲੈਸ, ਮੈਂ ਇੰਡੀਆ ਨੂੰ ਆਪਦਾ ਮੁਲਕ ਨਹੀਂ ਮੰਨਦਾ। ਉਹ ਸਟੇਟਲੈਸ ਵਿਅਕਤੀ ਦੀ ਹਸਤੀ ਦੇ ਵਿੱਚ ਹੀ ਜਿਹੜਾ ਹੈਗਾ ਚੜ੍ਹਾਈ ਕਰ ਗਿਆ।
ਭਾਈ ਗਜਿੰਦਰ ਸਿੰਘ ਉਹ ਵੀ ਸਟੇਟਲੈਸ ਨੇ। ਸੋ ਤੁਸੀਂ ਜਿਨ੍ਹਾਂ ਦੇ ਨਾਂ ਮਰਜ਼ੀ ਕਾਲੀ ਸੂਚੀ 'ਚ ਪਾਓ, ਚਿੱਟੀ ਸੂਚੀ 'ਚ ਪਾਓ, ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸਿੱਖਾਂ ਨੇ ਆਪਦੀ ਹੋਂਦ ਹਸਤੀ ਦੀ ਲੜਾਈ ਜਿਹੜੀ ਆ ਉਹ ਜਾਰੀ ਰੱਖਣੀ ਆ, ਤੇ ਉਹਨਾਂ ਗੁਰਸਿੱਖਾਂ ਨੂੰ ਦਹਿਸ਼ਤਗਰਦਾਂ ਵਰਗੀ ਬਦਨਾਮੀ ਦੇਣ ਦੇ ਲਈ, ਉਹਨਾਂ ਨੂੰ ਜਰਾਇਮ ਪੇਸ਼ਾ ਮੁਜਰਮ ਗਰਦਾਨਣ ਦੇ ਲਈ ਕਦੇ ਤੁਸੀਂ 5 9 ਕੱਢ ਕੇ 50 ਪਾ ਦਿੰਦੇ ਹੋ, ਕਦੇ ਤੁਸੀਂ 50 ਕੱਢ ਕੇ 200 ਪਾ ਦਿੰਦੇ ਹੋ। ਇਹ ਡਰਾਮੇਬਾਜ਼ੀ ਜਿਹੜੀ ਆ ਇਹਦਾ ਕੋਈ ਮਤਲਬ ਨਹੀਂ ਬਣਦਾ। ਜਦੋਂ ਤੁਸੀਂ ਕੱਢਦੇ ਹੋ ਨਾਂ, ਉਦੋਂ ਤਾਂ ਖਬਰ ਐ ਲਵਾਉਂਦੇ ਹੋ ਵੀ ਜਿਵੇਂ ਸਾਰੇ ਦੇ ਸਾਰੇ ਨਾਂ ਖਤਮ ਹੋ ਗਏ, ਲਿਸਟ ਹੀ ਖਤਮ ਹੋ ਗਈ, ਕਹਿੰਦੀ ਸਿੱਖਾਂ ਸਿਰ ਕਿੱਡਾ ਕੁ ਆਸਾਨ ਕਰਤਾ, ਤੇ ਉਦੋਂ ਹੀ ਜਮੂਰੇ ਸ਼ੁਰੂ ਹੋ ਜਾਂਦੇ ਆ। ਧੰਨਵਾਦ ਜੀ, ਵਧਾਈਆਂ ਜੀ, ਆ ਹੁਣ ਗੁਰਪੁਰਬ ਆ ਰਿਹਾ, ਉਦੋਂ ਵੀ ਤੁਸੀਂ ਇਹੋ ਜਿਹਾ ਕੋਈ ਨਾ ਕੋਈ ਡਰਾਮਾ ਕਰੋਗੇ ਜਿਹਦੇ ਨਾਲ ਸਿੱਖਾਂ ਨੂੰ ਲੱਗੇ ਲੈ ਵੀ ਦੇਣਾ ਦਵਾਉਣਾ ਕੱਖ ਨਹੀਂ, ਤੇ ਉਹ ਲੱਗਣ ਲਾ ਦੇਣਾ ਵੀ ਬੱਲੇ ਬੱਲੇ ਵੀ ਆ ਤਾਂ ਮੋਦੀ ਹੁਣਾਂ ਨੇ ਕਮਾਲ ਕਰਤੀ। ਪਰ ਅਸੀਂ ਆਪਦੇ ਸਿੱਖ ਭਰਾਵਾਂ ਨੂੰ ਬੇਨਤੀ ਕਰਦੇ ਹਾਂ, ਵਧਾਈਆਂ ਵਧੂਈਆਂ ਜਮੂਰਿਓ, ਵਧਾਈਆਂ ਤੇ ਧੰਨਵਾਦ ਘੱਟ ਦਿਆ ਕਰੋ, ਪਹਿਲਾਂ ਤੱਥ ਪਛਾਣ ਲਿਆ ਕਰੋ। ਆ ਹੁਣ ਇਹਨਾਂ ਨੇ ਤੁਹਾਡੇ ਨਾਲ ਜਿਹੜਾ ਧੋਖਾ ਕੀਤਾ ਵੀ ਇੱਕ ਆਪਦੇ ਕਿਸੇ ਮੰਤਰੀ ਤੋਂ, ਕਿਸੇ ਗ੍ਰਹਿ ਮੰਤਰੀ ਤੋਂ, ਜੇਕਰ ਗ੍ਰਹਿ ਮੰਤਰਾਲੇ ਦਾ ਇਹ ਕੰਮ ਆ ਤਾਂ ਗ੍ਰਹਿ ਮੰਤਰੀ ਕਿਉਂ ਨਹੀਂ ਪਾਰਲੀਮੈਂਟ ਦੇ ਵਿੱਚ ਖੜ ਕੇ ਜਾਂ ਵੱਡੀ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਦਾ? ਕਿਉਂਕਿ ਉਹਨਾਂ ਨੂੰ ਪਤਾ ਵੀ ਇਦਾਂ ਕਰਨਿਆ ਤਾਂ ਕੰਮ ਗੜਬੜ ਹੋ ਜਾਊਗਾ, ਆਪਾਂ ਤਾਂ ਉਹੀ ਇਹਨਾਂ ਨੂੰ ਬੇਵਕੂਫ ਬਣਾਉਣਾ, ਦੇਣਾ ਦਵਾਉਣਾ ਤਾਂ ਕੁਝ ਹੁੰਦਾ ਹੀ ਨਹੀਂ। ਸੋ ਇਹ ਜਿਹੜੀ ਸਾਰੀ ਖੇਡ ਆ, ਇਹਦਾ ਅਸੀਂ ਸਾਰਾ ਤੱਤ ਜਾਣਦੇ ਆ, ਸਾਨੂੰ ਕੋਈ ਵਹਿਮ ਨਹੀਂ ਹੈਗਾ। ਇਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ 314 ਜਾਣੇ ਸੀਗੇ ਜੀ, ਹੁਣ ਤਾਂ 312 ਦੇ ਨਾਂ ਕੱਟ ਤੇ, ਤੁਸੀਂ ਕਹਿੰਦੇ ਹੋ 2 ਰਹਿ ਗਏ। ਆ ਮੈਂ ਫੇਰ ਕਹਿਣਾ ਵੀ 2-4 ਮਹੀਨਿਆਂ ਨੂੰ 312 ਦੇ 314 ਦੇ ਵੀ ਪਤਾ ਨਹੀਂ ਕਦੋਂ 3014 ਬਣੇ ਹੋਣੇ ਆ। ਜਦੋਂ ਜਦੋਂ ਜਿਹੜੇ ਆ ਤੁਸੀਂ ਬਾਹਲਾ ਤਾਂ ਦੇਖੋ 2020 ਦੇ ਬਹਾਨੇ ਹੀ ਬੜੇ ਟੰਗ ਦੇਣੇ ਆ ਵੀ ਆ ਜੀ ਸਾਰੇ 2020 ਦੀ ਹਮਾਇਤ ਕਰਦੇ ਆ। ਭੱਜ ਹੀ ਲੈਣਾ ਕੋਈ, 2020 ਵਾਲੇ ਕਿਹੜਾ ਉੱਥੇ ਤੋਪਾਂ ਬੰਬ ਚੱਕੀ ਫਿਰਦੇ ਆ, 4 ਨਾਅਰੇ ਮਾਰਦੇ ਆ, ਹੋਰ ਉੱਥੇ ਕੀ ਕਰ ਲੈਣਗੇ। ਪਰ ਤੁਹਾਨੂੰ ਚਾਹੀਦਾ ਬਹਾਨਾ ਸਿੱਖਾਂ ਨੂੰ ਜਰਕਾਉਣ ਦਾ, ਤੇ ਉਹ ਬਹਾਨਾ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਤਰੀਕੇ ਪੈਦਾ ਕਰ ਲੈਂਦੇ ਹੋ। ਤੁਹਾਨੂੰ ਅਸਲ ਵਿੱਚ ਸਮੱਸਿਆ ਇਹ ਹੈਗੀ ਆ ਕਿ ਮੋਦੀ ਸਰਕਾਰ ਆ ਜਿਹੜੀ, ਉਹ ਪੰਜਾਬ ਦੇ ਵਿੱਚ, ਕਿਉਂਕਿ ਉਹਨੂੰ ਸਮਝ ਆ ਕਿ ਲੋਕ ਜਿਹੜੇ ਨੇ ਉਹ ਅਕਾਲੀਆਂ ਤੋਂ ਵੀ ਦੁਖੀ ਆ, ਬਾਦਲਕਿਆਂ ਤੋਂ, ਬੇਅਦਬੀਆਂ ਵਰਗੇ ਕੰਮਾਂ ਕਰਕੇ, ਤੇ ਕਾਂਗਰਸ ਤੋਂ ਤਾਂ ਹੈਗਾ ਹੀ ਆ, ਤੇ ਕਿਉਂ ਨਾ ਕੁਝ ਇਹੋ ਜਿਹਾ ਕਰੀਏ ਕਿ ਲੋਕ ਕਹਿਣ ਕਿ ਭਾਜਪਾ ਵਾਲੇ ਤਾਂ ਚੰਗੇ ਆ। ਤੇ ਜਿਹੜਾ ਤੁਸੀਂ ਆਹ ਕਦੇ ਕਮਲਨਾਥ ਟੰਗਤਾ, ਆਹ ਲਓ ਜੀ ਅਸੀਂ ਸੱਜਣ ਕੁਮਾਰ ਟੰਗਤਾ, ਆਹ ਲਓ ਜੀ ਅਸੀਂ ਜਗਦੀਸ਼ ਟੈਟਲਰ ਟੰਗਤਾ, ਇਹ ਦਿਖਾ ਕੇ ਅਸਲ ਵਿੱਚ ਕੁਝ ਹੋਰ ਇਹੋ ਜਿਹੀਆਂ ਗੱਲਾਂ ਕਾਲੀਆਂ ਚਿੱਟੀਆਂ ਸੂਚੀਆਂ ਦੀਆਂ ਕਰਕੇ ਸਿੱਖ ਮਨਾਂ ਨੂੰ ਭਰਮਾਉਣਾ ਚਾਹੁੰਦੇ ਹੋ, ਤਾਂ ਕਿ ਜਿਹੜਾ ਹਿੰਦੂਤਵਾ ਦਾ ਏਜੰਡਾ ਆ ਕਿ ਸਾਰੇ ਮੁਲਕ ਦੇ ਵਿੱਚ ਇੱਥੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਉਹ ਲਾਗੂ ਕਰਾਉਣ ਦੀ ਪ੍ਰਕਿਰਿਆ ਦੇ ਵਿੱਚ ਜਿਹੜੀ ਕੋਈ ਅੜਚਣ ਜਾਂ ਅੜਿੱਕਾ ਆ ਸਕਦਾ, ਉਹ ਰੋਕ ਸਕੀਏ। ਸਿੱਖਾਂ ਦਾ ਜਿਹੜਾ ਇੰਡੀਅਨ ਸਟੇਟ ਦੇ ਹਿੰਦੂਤਵ ਦੇ ਖਿਲਾਫ ਵਿਰੋਧ ਆ ਉਹ ਘਟ ਸਕੇ। ਤੇ ਅਸਲ ਵਿੱਚ ਇਹ ਸਾਰੀ ਡਰਾਮੇਬਾਜ਼ੀ ਜਿਹੜੀ ਹੈਗੀ ਆ ਮੌਕਾ ਪ੍ਰਸਤੀ ਚੋਂ ਹੋ ਰਹੀ ਆ। ਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿੱਥੇ ਸਿੱਖਾਂ 'ਚ ਉਹ ਜਮੂਰੇ ਪੈਦਾ ਕੀਤੇ ਆ ਜਿਹੜੇ ਤੁਹਾਡੇ ਇਸ਼ਾਰੇ ਤੇ ਦਿੱਲੀ ਤੇ ਨਾਗਪੁਰ ਦੇ ਨੱਚਣ ਨੂੰ ਤਿਆਰ ਰਹਿੰਦੇ ਨੇ, ਉੱਥੇ ਉਹ ਵੀ ਪੈਦਾ ਕੀਤੇ ਆ ਜਿਹੜੇ ਤੁਹਾਡੀਆਂ ਸਾਰੀਆਂ ਖੇਡਾਂ ਨੂੰ ਜਾਣਦੇ ਆ। ਚਲੋ ਤੁਹਾਡਾ ਧੰਨਵਾਦ ਕਰ ਦਿੰਦੇ ਆ ਕਿ ਤੁਸੀਂ ਸਿੱਖਾਂ ਨੂੰ ਥੋੜੀ ਬਹੁਤੀ ਰਾਹਤ ਦਿੱਤੀ ਆ, ਪਰ ਹਕੀਕਤ ਇਹੀ ਆ ਕਿ ਤੁਹਾਡੇ ਦਿਲ ਵਿੱਚ ਪਾਪ ਆ, ਤੁਸੀਂ ਸਿੱਖੀ ਅਤੇ ਸਿੱਖਾਂ ਦੀ ਮੁਕੰਮਲ ਬਰਬਾਦੀ ਤੇ ਲੱਕ ਬੰਨਿਆ ਹੋਇਆ। ਤੇ ਕਦੇ ਕਦੇ ਜਿਵੇਂ ਚੂਹਾ ਜਿਹੜਾ ਹੈਗਾ ਉਹਨੂੰ ਫੜਨ ਦੇ ਲਈ ਬੁਰਕੀ ਜਿਹੜੀ ਹੈਗੀ ਆ ਬੰਨ ਦਿੰਦੇ ਆ, ਜਾਂ ਸ਼ੇਰ ਨੂੰ ਫੜਨ ਦੇ ਲਈ ਬੱਕਰੀ ਬੰਨ ਦਿੰਦੇ ਆ, ਉਵੇਂ ਤੁਸੀਂ ਇਹ ਜਿਹੜਾ ਟਰੈਪ ਆ ਉਹ ਲਾਉਂਦੇ ਹੋ। ਪਹਿਲਾਂ ਵੀ ਕਈ ਵਾਰ ਲਾਇਆ, ਪਰ ਇਹ ਟਰੈਪ ਹਮੇਸ਼ਾ ਹੀ ਸਫਲ ਰਿਹਾ, ਇਸ ਵਾਰ ਵੀ ਇਹ ਸਫਲ ਰਹੂਗਾ। ਸੋ ਕਾਲੀ ਸੂਚੀ ਹੋਵੇ ਚਿੱਟੀ ਸੂਚੀ ਹੋਵੇ, ਤੁਹਾਨੂੰ ਮੁਬਾਰਕ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।